ਦੇ ਬੜੇ ਸਰਪੰਚ ਸਾਹਿਬ ਵੀ ਉਹਨਾਂ ਦੇ ਭਾਈ ਕਹਿ ਰਹੇ ਸਨ ਸ਼ਮਸ਼ੇਰ ਸਿੰਘ ਦੇ ਕਿ ਸਾਡਾ ਤਾਂ ਡਾਕਟਰ ਸਾਹਿਬ ਵੀ ਮੁਖੀ ਹਨ ਸਾਡੇ ਪਰਿਵਾਰ ਦੇ। ਅਤੇ ਵੇਖੋ ਜਾਣਾ ਹਰ ਇੱਕ ਨੇ ਆ, ਪਰ ਇਹ ਬਹੁਤ ਸੋਹਣੇ ਥੋੜ੍ਹੇ ਸਮੇਂ ਵਿੱਚ ਜਿਸ ਤਰ੍ਹਾਂ ਪਤਾ ਲੱਗਾ ਆ, ਡਾਕਟਰ ਸਾਹਿਬ ਨੂੰ ਵੀ ਸੀ ਸ਼ਮਸ਼ੇਰ ਸਿੰਘ ਮੇਰੀ ਸਿਹਤ ਢਿੱਲੀ ਹੋਣ ਦਾ ਕਰਕੇ ਵੀ ਕਹਿ ਰਿਹਾ ਸੀ ਵੀ ਨਾ ਆਇਆ ਜਾਵੇ, ਪਰ ਜੋ ਉਹਨਾਂ ਦੀ ਸ਼ਖਸੀਅਤ ਸੀ, ਜੋ ਉਹਨਾਂ ਦੀ ਖਿੱਚ ਸੀ, ਜਦੋਂ ਦੇ ਉਹਨਾਂ ਨੂੰ ਮਿਲੇ ਆ ਅਤੇ ਉਹਨਾਂ ਨੂੰ ਜਦੋਂ ਵੀ ਮਿਲਦੇ ਸਾਂ ਉਹਨਾਂ ਦੇ ਸ਼ਬਦ ਜੋ ਵੀ ਹੁੰਦੇ ਸਨ ਉਹ ਖਿੱਚ ਪਾਉਣ ਵਾਲੇ ਹੁੰਦੇ ਸਨ, ਅਪਣੱਤਣ ਵਾਲੇ। ਜਿਸ ਤਰੀਕੇ ਨਾਲ ਉਹ ਪ੍ਰਸ਼ਾਦਾ ਬਣਾਉਂਦੇ ਛਕਾਉਂਦੇ ਅਤੇ ਉਹ ਇਹ ਪੁਰਾਤਨ ਹੀ ਜਿਹੜੀ ਹੁੰਦੀ ਹੈ ਨਾ, ਇਹਨਾਂ ਦੇ ਪਿਤਾ ਜੀ ਵੀ ਜਿਸ ਤਰੀਕੇ ਨਾਲ ਕੰਸੋਲੀਡੇਸ਼ਨਸ ਮਹਿਕਮਾ ਮਾਲ 'ਚ ਲੰਮਾ ਚਿਰ ਉਹਨਾਂ ਨੌਕਰੀ ਕੀਤੀ, ਕਾਫੀ ਹਾਈ ਪੋਸਟ 'ਤੇ ਤਹਿਸੀਲਦਾਰ ਤੋਂ ਵੀ ਉੱਪਰ ਰਿਟਾਇਰਮੈਂਟ ਜਦੋਂ ਉਹਨਾਂ ਦੀ ਹੋਈ, ਅਤੇ ਉਹ ਫਿਰ ਇਹ ਹੁੰਦਾ ਸੀ ਕਿ ਇਹ ਪਰਿਵਾਰਾਂ ਦੇ ਘਰ ਆਉਣ ਜਾਣ ਬਣਿਆ ਹੁੰਦਾ ਸੀ, ਅਤੇ ਉਹ ਮਾਵਾਂ ਜਿਹੜੀਆਂ ਉਹ ਸੇਵਾ ਕਰਦੀਆਂ ਸੀ ਉਹ ਹੁਣ ਅੱਗੇ ਨਹੀਂ ਲੱਭ ਰਹੀ ਸੇਵਾ। ਉਹੀ ਗੱਲਾਂ ਪਰਸੋਂ ਤੋਂ ਜਦੋਂ ਤੋਂ ਹੋਇਆ ਹੈ, ਅਖੰਡ ਪਾਠ ਚੱਲ ਰਿਹਾ ਹੈ, ਫੋਨਾਂ 'ਤੇ ਵੀ ਤਾਂ ਗੱਲਾਂ ਚੱਲ ਰਹੀਆਂ ਸਨ। ਸੋ ਆਪ ਸਾਰੇ ਉਹਨਾਂ ਤੋਂ ਜਾਣੂ ਹੋ, ਅਤੇ ਮੈਂ ਬਹੁਤਾ ਸਮਾਂ ਤੁਹਾਡਾ ਨਾ ਲਵਾਂ। ਸਾਡੇ ਵਿੱਚ ਪਤਵੰਤੇ ਸੱਜਣ, ਕਿਉਂਕਿ ਪਰਸੋਂ ਰੋਜ਼ ਤੋਂ ਜੋ ਇੱਥੋਂ ਗੁਰਦੁਆਰਾ ਸਾਹਿਬ ਤੋਂ ਸਤਿਕਾਰਯੋਗ ਗੁਰਦੀਪ ਸਿੰਘ ਜਿਹੜੇ ਮੁੱਖ ਸੇਵਾਦਾਰ ਹਨ, ਉਹਨਾਂ ਦੇ ਜਥੇ ਨੇ ਜੋ ਸੇਵਾ ਕੀਤੀ ਹੈ, ਔਰ ਜਿਹੜੇ ਇੱਥੇ ਖੁਸ਼ਵੰਤ ਸਿੰਘ ਹਰਜੀਤ ਸਿੰਘ ਕਾਲੋਂ ਹੁਣ ਵੀ ਹਾਜ਼ਰ ਹਨ, ਜੋ ਉਹਨਾਂ ਨੇ ਸੇਵਾ ਕੀਤੀ ਹੈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ, ਅਸੀਂ ਉਹਨਾਂ ਦਾ ਰੋਮ ਰੋਮ। ਸੁਖਵਿੰਦਰ ਸਿੰਘ ਸੁੱਖਾ ਸਾਡਾ ਛੋਟਾ ਭਾਈ, ਉਹ ਇੱਥੇ ਨਹੀਂ ਹੈ, ਉਸ ਨੇ ਵੀ ਜਿਸ ਤਰੀਕੇ ਨਾਲ ਇਹਨਾਂ ਨੇ ਕੀਤੀ ਹੈ, ਸਾਡਾ ਰੋਮ ਰੋਮ ਜਿਹੜਾ ਹੈ ਇਹਨਾਂ ਦਾ ਰਿਣੀ ਹੈ। ਅਤੇ ਮੈਂ ਹੁਣ ਬੇਨਤੀ ਕਰਾਂਗਾ ਕਿ ਭਾਈ ਦਲਜੀਤ ਸਿੰਘ ਜਿਹੜੇ ਕਿ ਪਿਛਲੇ 90-91 ਤੋਂ ਹੀ ਮੈਂ ਇਹਨਾਂ ਨੂੰ ਡਾਕਟਰ ਸਾਹਿਬ ਦੀ ਬਦੌਲਤ ਜਾਣਦੇ ਹਾਂ, ਇਹ ਸਾਡੇ ਪੰਥਕ ਪਰਿਵਾਰਕ ਮੈਂਬਰ ਹਨ, ਔਰ ਵੀਰ ਸ਼ਮਸ਼ੇਰ ਸਿੰਘ ਨਾਲ ਉਸ ਤੋਂ ਵੀ ਪਹਿਲਾਂ ਹਿੰਦੁਸਤਾਨ ਤੋਂ, ਇੰਡੀਆ ਪੰਜਾਬ ਤੋਂ ਹੀ ਇਹ ਉਹਨਾਂ ਦੇ ਨਾਲ GNE ਤੋਂ ਜੁੜੇ ਹੋਏ ਸਨ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਮਾਤਾ ਜੀ ਲਈ ਦੋ ਸ਼ਬਦ ਜਿਹੜੇ ਨੇ ਉਹ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਬੈਠੇ ਖਾਲਸਾ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਦੇ ਨਾਲ ਮੇਰਾ ਕੋਈ ਇੰਨਾ ਜ਼ਿਆਦਾ ਮੈਨੂੰ ਸਮਾਂ ਬਿਤਾਉਣ ਦਾ ਸਮਾਂ ਨਹੀਂ ਮਿਲਿਆ, ਅਤੇ ਸਾਡੇ ਦੋਸਤ ਨੇ ਉਹਨਾਂ ਦੇ ਬੇਟੇ ਭਾਈ ਸ਼ਮਸ਼ੇਰ ਸਿੰਘ, ਅਸੀਂ ਇੱਕੋ ਕਾਲਜ ਦੇ ਗ੍ਰੈਜੂਏਟ ਹਾਂ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣੇ ਦੇ। ਸਾਡੇ ਕਾਲਜ ਦੀ ਇੱਕ ਬਿਊਟੀ ਹੈ, ਜਦੋਂ ਅਸੀਂ ਉਸ ਦੇ ਕਿਸੇ ਵੀ ਸਟੂਡੈਂਟ ਨੂੰ ਮਿਲਦੇ ਹਾਂ ਤਾਂ ਅਸੀਂ 20 ਸਾਲ ਦੀ ਉਮਰ ਦੇ ਹੋ ਜਾਂਦੇ ਹਾਂ ਮਿਲਣ ਸਾਰੇ। ਵੀ ਗੋ ਬੈਕ। ਸੋ ਹੁਣ ਚਾਹੇ ਅਸੀਂ ਓਵਰ 60 ਹੈ, ਪਰ ਜਦੋਂ ਅਸੀਂ ਮਿਲਦੇ ਹਾਂ ਜਾਣੀ ਅਸੀਂ ਉਸੇ ਉਮਰ 'ਚ ਪਹੁੰਚ ਜਾਂਦੇ ਹਾਂ। ਸ਼ਮਸ਼ੇਰ ਸਿੰਘ ਦੇ ਨਾਲ ਮੇਰਾ ਬਹੁਤ ਪੁਰਾਣਾ ਸਾਡੀ ਦੋਸਤੀ ਹੈ। ਇਹਨਾਂ ਨਾਲ ਇੰਨਾ ਪਿਆਰ ਹੈ, ਜਦੋਂ ਕਿਤੇ ਵੀ ਇਹਨਾਂ ਨੂੰ ਕਦੇ ਕਾਲ ਕਰੋ ਇਹ ਹਮੇਸ਼ਾ ਤਿਆਰ ਹੁੰਦੇ ਨੇ। ਅਤੇ ਇਹਨਾਂ ਦੇ ਵਿੱਚੋਂ ਹੀ ਮੈਂ ਮਾਤਾ ਜੀ ਦੀ ਸ਼ਖਸੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸਾਂ ਬੈਠਾ। ਉਹ ਕਿੱਡੀ ਵੱਡੀ ਸ਼ਖਸੀਅਤ ਸਨ ਜਿਨ੍ਹਾਂ ਨੇ ਕਿ ਸ਼ਮਸ਼ੇਰ ਸਿੰਘ ਅਤੇ ਉਹਨਾਂ ਦੇ ਭਰਾਵਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਬ੍ਰਿੰਗਿੰਗ ਅਪ ਕੀਤੀ ਹੈ, ਅਤੇ ਕਿਸ ਤਰ੍ਹਾਂ ਉਹਨਾਂ ਦਾ ਅੱਜ ਵੀ ਕਿੰਨਾ ਪਿਆਰ ਹੈ ਆਪਸ ਦੇ ਵਿੱਚ। ਇੱਥੇ ਅਸੀਂ ਅਮਰੀਕਾ ਦੇ ਵਿੱਚ ਦੇਖਦੇ ਹਾਂ ਪਰਿਵਾਰਾਂ ਦੇ ਸਕੇ ਭਰਾ ਵੀ ਇੱਕ ਦੂਜੇ ਨਾਲ ਬੈਠ ਕੇ ਖੁਸ਼ ਨਹੀਂ ਹੈ। ਸੋ ਇੰਨੀਆਂ ਇਹ ਅੱਜ ਕੱਲ੍ਹ ਇਹ ਕਹਿ ਲਓ ਫਾਈਨੈਂਸ਼ੀਅਲ ਪ੍ਰੈਸ਼ਰਸ ਕਹਿ ਲਓ, ਕੁਛ ਵੀ ਹੈ, ਪਰ ਅਪਸ ਐਂਡ ਡਾਊਨਸ ਆਉਂਦੇ ਰਹਿੰਦੇ ਨੇ। ਪਰ ਸ਼ਮਸ਼ੇਰ ਸਿੰਘ ਉਹਨਾਂ ਨੇ ਦੀ ਪਰਵਰਿਸ਼ ਜਿਸ ਹਿਸਾਬ ਨਾਲ ਮਾਤਾ ਪਿਤਾ ਜੀ ਨੇ ਕੀਤੀ ਹੈ, ਇਹ ਇੱਕ ਐਗਜ਼ੈਂਪਲ ਹੈ। ਅਤੇ ਬਾਕੀ ਹੁਣ ਸਾਡੇ ਵਿੱਚ ਡਾਕਟਰ ਅਮਰਜੀਤ ਸਿੰਘ ਬੈਠੇ ਨੇ, ਅਤੇ ਜਦੋਂ ਡਾਕਟਰ ਸਾਹਿਬ ਬੈਠੇ ਹੋਣ ਤਾਂ ਸਾਡੇ ਕੋਲ ਬਾਹਲਾ ਕੁਛ ਕਹਿਣ ਨੂੰ ਰਹਿ ਨਹੀਂ ਜਾਂਦਾ, ਅਤੇ ਇਸ ਕਰਕੇ ਇੰਨੀਆਂ ਹੀ ਸੇਵਾਵਾਂ ਪ੍ਰਵਾਨ ਕਰਨੀਆਂ। ਅੰਤ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਦਲਜੀਤ ਸਿੰਘ ਹੋਣਾ ਦਾ। ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਸਾਡੇ ਕਿਸੇ ਗੱਲ ਦੇ ਕਹਿਣ ਦੇ ਮੁਤਾਜ ਨਹੀਂ, ਵੀਰ ਬਲਵਿੰਦਰ ਸਿੰਘ ਚੱਠਾ, ਜਿਹੜੇ ਕਿ ਪਿਛਲੇ ਜਦੋਂ ਤੋਂ ਡਾਕਟਰ ਸਾਹਿਬ ਇਸ ਧਰਤੀ 'ਤੇ ਆਏ ਹਨ, ਅਸੀਂ ਆਏ ਹਾਂ, ਇਹ ਸਾਰੇ ਹੀ ਸਾਡੇ ਨਾਲ ਦਿਨ ਰਾਤ ਪੰਥਕ ਸੇਵਾ ਲਈ
ਸ਼ਮਸ਼ੇਰ ਸਿੰਘ ਦੇ ਇਹ ਸਾਂਢੂ ਸਾਹਿਬ ਵੀ ਹਨ ਔਰ ਇਹਨਾਂ ਨੇ ਦਿਨ ਰਾਤ ਇਕੱਠਿਆਂ ਨੇ ਜਿੰਨੀ ਸੇਵਾ ਕੀਤੀ ਹੈ, ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਮੈਂ ਬੇਨਤੀ ਕਰੂੰਗਾ ਕਿ ਉਹ ਮਾਤਾ ਜੀ ਲਈ ਆਏ ਹੋਏ ਦੋ ਸ਼ਬਦ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਮਾਤਾ ਮਨਜੀਤ ਕੌਰ ਜੀ, ਜੋ ਰਿਸ਼ਤੇ 'ਚ ਮੇਰੇ ਮਾਸੀ ਜੀ ਲੱਗਦੇ ਸਨ, ਉਹਨਾਂ ਦੇ ਨਿਮਿਤ ਅੱਜ ਇੱਥੇ ਇਕੱਠੇ ਹੋਏ ਹਾਂ। ਉਹਨਾਂ ਦੇ ਅੰਤਮ ਅਰਦਾਸ, ਉਹਨਾਂ ਦਾ ਦਾਦਾ ਸੰਸਕਾਰ ਕਰਕੇ ਆਏ ਹਾਂ। ਇਹ ਬਾਤਾਵਾਂ ਉਹ ਹਨ ਜਿਹੜੀਆਂ 1947 ਦੇ ਵਿੱਚ ਇਹਨਾਂ ਨੇ ਪੰਜਾਬ ਦਾ ਜੋ ਬਟਵਾਰਾ ਹੋਇਆ ਉਹ ਝੱਲਿਆ। ਫਿਰ 1984 ਦਾ ਜੋ ਤੀਜਾ ਘੱਲੂਘਾਰਾ ਹੋਇਆ ਉਹ ਝੱਲਿਆ। ਫਿਰ ਸਿੱਖਾਂ 'ਤੇ ਹੋਏ ਜੈਨੂਸਾਈਡ ਉਹ ਚੱਲੇ। ਪਰ ਇਹਨਾਂ ਨੇ ਆਪਣੇ ਪਰਿਵਾਰ ਬਹੁਤ ਚੰਗੀ ਤਰ੍ਹਾਂ ਪਾਲੇ, ਪਰਵਰਿਸ਼ ਕੀਤੀ। ਫਾਈਨੈਂਸ਼ੀਅਲ ਤੰਗੀਆਂ ਹੁੰਦਿਆਂ ਹੋਇਆਂ ਵੀ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ, ਆਪਣਿਆਂ ਨੂੰ ਵੈਲ ਐਜੂਕੇਟ ਕੀਤਾ, ਧਰਮ ਦੀ ਸਿੱਖਿਆ ਦਿੱਤੀ। ਸਵੇਰੇ ਉੱਠ ਕੇ ਜਦੋਂ ਇਹਨਾਂ ਨੇ ਕਾਰੋਬਾਰ ਕਰਨਾ, ਜਪਜੀ ਸਾਹਿਬ ਦਾ ਪਾਠ, ਰਾਤ ਨੂੰ ਰਹਿਰਾਸ ਦਾ ਪਾਠ, ਉਹਨਾਂ ਹੀ ਸਿੱਖਿਆਵਾਂ ਵਿੱਚੋਂ ਇਹ ਸਾਡੇ ਵੀਰ ਨਿਕਲੇ ਹਨ। ਅਤੇ ਉਹਨਾਂ ਹੀ ਸਿੱਖਿਆਵਾਂ ਵਿੱਚੋਂ ਸਾਡੇ ਜੋ ਜੁਝਾਰੂ ਸਿੰਘ ਨਿਕਲੇ, ਜਿਨ੍ਹਾਂ ਨੇ ਸਿੱਖ ਕੌਮ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਔਰ ਹੁਣ ਵੀ ਉਹਨਾਂ ਵਿੱਚੋਂ ਕਈ ਅੱਜ ਵੀ ਸਿੱਖ ਕੌਮ ਦੀ ਜੋ ਆਜ਼ਾਦੀ ਦਾ ਸੰਘਰਸ਼ ਚੱਲ ਰਿਹਾ ਹੈ ਉਸ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਹ ਸਾਡੀਆਂ ਮਾਤਾਵਾਂ ਸਵੇਰੇ ਜਦੋਂ ਉੱਠ ਕੇ ਕੌਲੀ ਵਿੱਚ ਆਟਾ ਪਾ ਕੇ ਗੁਰੂ ਸਾਹਿਬ ਮੱਥਾ ਟੇਕਣ ਜਾਂਦੀਆਂ ਸਨ। ਤੰਗੀਆਂ ਦੇ ਵਿੱਚ ਹੁੰਦਿਆਂ ਹੋਇਆਂ ਵੀ ਇਹਨਾਂ ਨੇ ਆਪਣਾ ਫਰਜ਼ ਜੋ ਹੈ ਬਾਖੂਬੀ ਨਾਲ ਨਿਭਾਇਆ। ਸਾਡੇ ਵੀਰ, ਇਹਨਾਂ ਦੇ ਬੇਟੇ ਮੇਰੇ ਪੰਥ ਸਾਹਿਬ ਸ਼ਮਸ਼ੇਰ ਸਿੰਘ, ਵੀਰ ਪ੍ਰਵਿੰਦਰ ਸਿੰਘ, ਵੀਰ ਰਜਿੰਦਰ ਸਿੰਘ ਅਤੇ ਸਾਡੇ ਮਾਸੜ ਜੀ ਸੰਤੋਖ ਸਿੰਘ ਜੀ, ਜਿਨ੍ਹਾਂ ਨੇ ਆਪਣਾ ਪਰਿਵਾਰ ਜੋ ਹੈ ਬਹੁਤ ਸੁਚੱਜੇ ਢੰਗ ਨਾਲ ਇੱਕ ਮੁੱਠ ਕੀਤਾ ਹੋਇਆ ਹੈ, ਇੱਕ ਇਕੱਠ ਵਿੱਚ ਰਹਿੰਦੇ ਹਨ, ਜੋ ਕਿ ਇਹੀ ਬਰਕਤ ਹੈ ਕਿ ਇਹ ਬਹੁਤ ਕਾਮਯਾਬੀ ਨਾਲ ਜੀਵਨ ਬਤੀਤ ਕਰ ਰਹੇ ਹਨ। ਇਹ ਗੁਰੂ ਮਹਾਰਾਜ ਦਾ ਭਾਣਾ ਹੈ ਕਿ ਜਿੰਨੇ ਸਵਾਸ ਲਿਖੇ ਹਨ ਉਨੇ ਹੀ ਆਦਮੀ ਨੇ ਸੰਸਾਰ ਵਿੱਚ ਪੂਰੇ ਕਰਨੇ ਹਨ। ਸੋ ਮਾਸੀ ਜੀ ਹੁਣੀ ਜਿੰਨੇ ਸੰਸਾਰਾਂ ਦੀ ਪੂੰਜੀ ਉਹਨਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਗਈ ਸੀ, ਉਹ ਸੰਭਾਲਦੇ ਹੋਏ ਅਕਾਲ ਚਲਾਣਾ ਕਰ ਗਏ। ਮੇਰੀ ਇੱਕ ਬੇਨਤੀ ਹੈ ਇਹਨਾਂ ਵੀਰਾਂ ਨੂੰ, ਅੱਗੇ ਵੀ ਪੰਥ ਦੀ ਬੜੀ ਸੇਵਾ ਕਰਦੇ ਹਨ। ਹੁਣ ਸਾਡੀ ਟ੍ਰਿਬਿਊਟ ਜੋ ਹੈ ਮਾਸੀ ਜੀ ਹੁਣਾਂ ਨੂੰ ਇਹੀ ਹੋਏਗੀ ਕਿ ਜੋ ਸਿੱਖ ਪੰਥ ਦਾ, ਜੋ ਸਿੱਖਾਂ ਦੀ ਆਜ਼ਾਦੀ ਦਾ ਘੋਲ ਚੱਲ ਰਿਹਾ ਹੈ, ਜਿਹੜੀ ਸਾਡੀ ਲੜਾਈ ਚੱਲ ਰਹੀ ਹੈ ਖਾਲਿਸਤਾਨ ਦੀ, ਉਸ ਵਿੱਚ ਆਪਣਾ ਤੁਸੀਂ ਬਹੁਤ ਵੱਧ ਤੱਕ ਯੋਗ ਪਾਉਂਦੇ ਹੋ। ਇਸੇ ਤਰ੍ਹਾਂ ਹੀ ਯੋਗ ਪਾਉਂਦੇ ਰਹੋ ਤਾਂ ਕਿ ਸਾਡਾ ਦੇਸ਼ ਜੋ ਕਿ ਹਿੰਦੁਸਤਾਨ ਨੇ ਮਲਿਆ ਹੋਇਆ ਹੈ, ਖਾਲਿਸਤਾਨ, ਉਹ ਅਸੀਂ ਜਲਦੀ ਤੋਂ ਜਲਦੀ ਆਜ਼ਾਦ ਕਰਾ ਸਕੀਏ। ਇਹੀ ਸਾਡੀ ਜੋ ਸੱਚੀ ਸ਼ਰਧਾਂਜਲੀ ਮਾਤਾ ਜੀ ਮਨਜੀਤ ਕੌਰ ਮਾਸੀ ਜੀ ਹੋਣਾ ਹੋਏਗੀ। ਜਦੋਂ ਸਾਡਾ ਦੇਸ਼ ਆਜ਼ਾਦ ਹੋਏਗਾ ਸੋ ਉੱਪਰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹੋਏ ਸਾਨੂੰ ਸ਼ਾਬਾਸ਼ ਦੇਣਗੇ। ਸੋ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਵੀਰ ਬਲਵਿੰਦਰ ਸਿੰਘ ਚੱਠਾ, ਜਿਨ੍ਹਾਂ ਨੇ ਕਿ ਬਹੁਤ ਹੀ ਥੋੜ੍ਹੇ ਸ਼ਬਦਾਂ ਵਿੱਚ ਮਾਤਾ ਜੀ ਨੂੰ ਔਰ ਸਮੁੱਚੇ ਪੰਥਕ ਜੋ ਸਾਡਾ ਚੱਲ ਰਿਹਾ ਹੈ, ਜੋ ਇਸ ਪਰਿਵਾਰ ਦਾ ਯੋਗਦਾਨ ਹੈ ਸਮੁੱਚੇ ਪਰਿਵਾਰ ਦਾ, ਉਹ ਮੈਂ 2 ਮਿੰਟ ਬਾਅਦ 'ਚ ਜਦੋਂ ਡਾਕਟਰ ਸਾਹਿਬ ਦੇ ਆਉਣ ਤੋਂ ਪਹਿਲਾਂ ਬਿਆਨ ਕਰਾਂਗਾ ਕਿ ਇਹ ਸਮੁੱਚਾ ਪਰਿਵਾਰ ਪਿਛਲੇ ਕੋਈ 35 ਸਾਲ ਤੋਂ ਵੱਧ ਤੋਂ ਡਾਕਟਰ ਸਾਹਿਬ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਹੁਣ ਮੈਂ ਬੇਨਤੀ ਕਰਾਂਗਾ ਕਿ ਜੋ ਕੋਈ ਵੀ ਇਸ ਗੱਲ ਦੇ ਮੁਤਾਜ ਨਹੀਂ ਹਨ ਕਿਸੇ ਦੇ ਵੀ, ਜਿਹੜੇ ਭਾਈ ਸੰਤੋਖ ਸਿੰਘ ਅਡਿਆਨਾ ਤੋਂ, ਮੈਂ ਵੀ ਉੱਥੇ ਸੀ, ਇਹਨਾਂ ਨੇ ਮੈਨੂੰ ਹੀ ਦੱਸਿਆ ਪਰਸੋਂ ਹੀ ਮਾਤਾ ਜੀ ਵੱਲੋਂ, ਅਤੇ ਅਸੀਂ ਉੱਧਰੋਂ ਹੀ ਆਏ ਹੋਏ ਸਾਂ। ਇਹ ਜਦੋਂ ਦੀ ਵੀ ਮਿਲੇ ਹਨ ਡਾਕਟਰ ਸਾਹਿਬ ਦੀ ਬਦੌਲਤ ਅਸੀਂ ਸਾਰੇ, ਇਹ ਸਾਡਾ ਐਸਾ ਪਰਿਵਾਰ ਹੈ, ਇੱਕ ਪੰਥਕ ਪਰਿਵਾਰ, ਇਕੱਠ ਔਰ ਹਮੇਸ਼ਾ ਹੀ ਹਰ ਜਗ੍ਹਾ ਹੀ ਇੱਕ ਹੋ ਕੇ ਖੜਨ ਵਾਲਾ, ਕਿ ਸਤਿਗੁਰੂ ਕਿਰਪਾ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆ ਕੇ ਮਾਤਾ ਜੀ ਨੂੰ 2 ਸ਼ਬਦ ਉਹਨਾਂ ਦੀ ਯਾਦ ਵਿੱਚ ਜਿਹੜੇ ਹਨ, ਉਹਨਾਂ ਦੀ ਅਰਦਾਸ ਪ੍ਰਤੀ
ਸੰਗਤਾਂ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਜਨਮ ਸਵਾਰ ਦਰਗੇ ਚੱਲਿਆ, ਸੱਚੀ ਦਰਗੇ ਜਾਏ ਸੱਚਾ ਪੜ ਮੱਲਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਦੇ ਵਿੱਚ ਜੁੜ ਕੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਮਾਤਾ ਜੀ, ਜਿਨ੍ਹਾਂ ਨੇ ਗੁਰਮਤਿ ਦੀਆਂ ਲੋਰੀਆਂ ਦੇ ਕੇ ਅਤੇ ਪੰਥ ਦੀ ਸੇਧ ਦੇ ਕੇ ਆਪਣੇ ਪਰਿਵਾਰ ਨੂੰ ਸੰਭਾਲਿਆ, ਪਾਲਿਆ, ਵੱਡਾ ਕੀਤਾ। ਅਤੇ ਉਹਦੀ ਸਮੈਲ ਕਾਫੀ ਲੰਮੇ ਸਮੇਂ ਤੋਂ, ਜਦੋਂ ਪਹਿਲੀ ਵਾਰੀ ਭਾਈ ਸ਼ਮਸ਼ੇਰ ਸਿੰਘ ਹੋਣਾ ਨਾਲ ਦਰਸ਼ਨ ਮੇਲੇ ਹੋਏ, ਉਦੋਂ ਤੋਂ ਬਾਅਦ ਕਈ ਵਾਰੀ ਮਾਤਾ ਜੀ ਦੇ ਦਰਸ਼ਨ ਵੀ ਹੋਏ, ਕੋਲ ਬਹਿ ਕੇ ਬਚਨ ਸੁਣਨ ਦਾ ਵੀ ਮੌਕਾ ਲੱਗਾ। ਅਤੇ ਕੱਲ੍ਹ ਦੇ ਜਦੋਂ ਆਏ ਸਾਂ, ਉਦੋਂ ਤਾਂ ਸਾਡੇ ਅੰਕਲ ਜੀ ਸਰਦਾਰ ਸੰਤੋਖ ਸਿੰਘ ਜੀ ਹੋਣਾ ਨੇ ਬੜੀ ਗੰਭੀਰਤਾ ਦੇ ਨਾਲ ਦੱਸਿਆ ਕਿ ਮਾਤਾ ਜੀ ਆਖਰੀ ਸਮੇਂ ਤੱਕ ਵੀ ਨਾਮ ਸਿਮਰਨ ਦੇ ਵਿੱਚ ਬਹੁਤ ਜ਼ਿਆਦਾ ਜੁੜੇ ਸਨ। ਅਤੇ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਜਿਸ ਤਰੀਕੇ ਦੇ ਨਾਲ ਮਾਤਾ ਜੀ ਨੇ ਆਪਣੇ ਪਰਿਵਾਰ ਨੂੰ ਇਸ ਪੰਥ ਦੀ ਸੇਵਾ ਵਾਸਤੇ, ਆਪਣੇ ਬੱਚੇ ਨੂੰ ਉਸ ਪਾਸੇ ਤੋਰਨ ਵਾਸਤੇ ਉਪਰਾਲੇ ਕੀਤੇ ਨੇ। ਅਤੇ ਦਾਸ ਬੇਨਤੀ ਕਰੇਗਾ, ਸਾਰੇ ਸਿੰਘਾਂ ਨੂੰ ਸਾਨੂੰ ਬੇਨਤੀ ਕਰਨੀ ਚਾਹੀਦੀ ਹੈ ਗੁਰੂ ਮਾਂ ਦੇ ਚਰਨਾਂ ਵਿੱਚ, ਜਿੱਥੇ ਮਾਤਾ ਜੀ ਦੀ ਚੜ੍ਹਦੀ ਕਲਾ ਵਾਸਤੇ ਆਪਾਂ ਅਰਦਾਸ ਕਰਨੀ ਹੈ, ਉੱਥੇ ਇਹ ਵੀ ਅਰਦਾਸ ਕਰੀਏ ਕਿ ਕਾਲਪੁਰ ਸੱਚੇ ਪਾਤਸ਼ਾਹ ਸਾਨੂੰ ਵੀ ਉਹ ਸਮੱਤ ਬਖਸ਼ੋ, ਤਾਂ ਕਿ ਅਸੀਂ ਉਸ ਮਾਤਾ ਜੀ ਦੇ ਜਿਹੜੇ ਉਹਨਾਂ ਨੇ ਆਪਣੀ ਜ਼ਿੰਦਗੀ ਜੀਈ ਹੈ, ਜਿਹੜੀ ਉਹਨਾਂ ਉਦਾਹਰਨਾਂ ਦਿੱਤੀਆਂ ਨੇ, ਉਹ ਸਾਡੇ ਘਰਾਂ ਵਿੱਚ ਵੀ ਹੋ ਸਕਣ। ਅੱਜ ਸਾਡੇ ਵਿੱਚ, ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਦੱਸਿਆ, ਸਿੱਖ ਕੌਮ ਦੇ ਮਹਾਨ ਵਿਦਵਾਨ ਜਿਨ੍ਹਾਂ ਨੇ ਸਿੱਖ ਪੰਥ ਦੇ ਦਰਦ ਨੂੰ ਦਿਲ 'ਤੇ ਲਾ ਕੇ ਸਾਰੀ ਜ਼ਿੰਦਗੀ ਕੌਮ ਵਾਸਤੇ ਲਾਈ ਹੈ, ਡਾਕਟਰ ਅਮਰਜੀਤ ਸਿੰਘ ਜੀ ਸਾਡੇ ਵਿੱਚ ਹਨ। ਅਤੇ ਮੈਂ ਇੱਕ ਵੀ ਮਿੰਟ ਖਰਾਬ ਨਹੀਂ ਕਰਨਾ ਚਾਹੁੰਦਾ। ਅਸੀਂ ਗੁਰਮਤਿ ਦੀ ਰੋਸ਼ਨੀ ਦੇ ਵਿੱਚ ਉਹਨਾਂ ਤੋਂ ਵਿਚਾਰ ਸੁਣ ਕੇ ਹੀ ਮਾਤਾ ਜੀ ਨੂੰ ਸ਼ਰਧਾਂਜਲੀ ਉਹਨਾਂ ਦੇ ਰਾਹੀਂ ਦੇਣੀ ਚਾਹੁੰਦੇ ਹਾਂ। ਅਤੇ ਇੰਨੇ ਕੀ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਹੈ ਭਾਈ ਸੰਤੋਖ ਸਿੰਘ ਜੀ ਹੋਣਾ ਦਾ। ਮੈਂ ਹੁਣ ਬੇਨਤੀ ਕਰਾਂਗਾ ਕਿ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਡਾਕਟਰ ਰਣਜੀਤ ਸਿੰਘ, ਡਾਕਟਰ ਅਮਰਜੀਤ ਸਿੰਘ ਹੋਣਾ ਨਾਲ ਮੇਰੀ ਮੁਰਾਦ ਭਾਈ ਗੁਰਦੇਵ ਸਿੰਘ, ਜਿਨ੍ਹਾਂ ਨੂੰ ਕਿ ਤੁਸੀਂ TV 84 'ਤੇ ਹੁਣ ਬੜੇ ਮਤਲਬ ਹਰ ਪੱਖ ਤੋਂ ਦਿਨ ਰਾਤ ਇੱਕ ਕਰਦਾ ਦੇਖ ਰਹੇ ਹੋ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਭਾਈ ਗੁਰਦੇਵ ਸਿੰਘ ਕਲਾਮਾਜੂ ਨੂੰ ਕਿ ਉਹ ਆ ਕੇ, ਕਿਉਂਕਿ ਉਹਨਾਂ ਦੀ ਵੀ ਚਿਰਾਂ ਤੋਂ ਭਾਈ ਸ਼ਮਸ਼ੇਰ ਜਿਸ ਪਰਿਵਾਰ ਨਾਲ ਸਾਂਝ ਹੈ, ਉਹ ਆ ਕੇ ਮਾਤਾ ਜੀ ਲਈ ਦੋ ਸ਼ਬਦ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਹਰਮਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਖਾਲਸਾ ਜੀ, ਗੁਰੂ ਕੀ ਸੰਗਤ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਘੜੀਆਂ ਬੜੀਆਂ ਪੇਨਫੁਲ ਹੁੰਦੀਆਂ ਨੇ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਗੁਰੂ ਕੀ ਸੰਗਤ ਨੂੰ। ਕਈ ਵਾਰੀ ਆਪਾਂ ਮਾਂ-ਬਾਪ ਦਾ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰ ਬੈਂਦੇ ਹਾਂ। ਉਹ ਦਿਲੋਂ ਪਿਆਰ ਕਰਦੇ ਨੇ, ਜੋ ਆਪਾਂ ਨੂੰ ਕੁਝ ਕਹਿੰਦੇ ਵੀ ਨਹੀਂ ਨਾ, ਉਹ ਸਾਡੇ ਭਲੇ ਲਈ ਕਹਿੰਦੇ ਨੇ। ਜੇ ਰੱਬ ਨੂੰ ਖੁਸ਼ ਕਰਨਾ ਤਾਂ ਮਾਂ-ਬਾਪ ਨੂੰ ਖੁਸ਼ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਸਾਹਿਬ ਨੇ ਜਦੋਂ ਪ੍ਰਿਥਵੀ ਨੇ ਬਹੁਤ ਤਕਲੀਫ ਦਿੱਤੀ ਤਾਂ ਮਹਾਰਾਜ ਉਦੋਂ ਵੀ ਕਿਹਾ ਸੀ ਵੀ ਪੁੱਤਰ ਤੂੰ ਕਿਉਂ ਪਿਓ ਨਾਲ ਝਗੜ ਰਿਹਾ ਹੈ। ਮਾਤਾ ਜੀ, ਅਸੀਂ ਕਲਯੁਗੀ ਜੀਵ ਹਾਂ, ਉਸ ਦੁਨੀਆ 'ਚ ਵਿਚਰਦੇ ਸਾਡੇ ਕੋਲ ਸਭ ਤੋਂ ਭੁੱਲਾਂ ਹੁੰਦੀਆਂ ਨੇ। ਅਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਇੱਕੋ ਬੇਨਤੀ, ਸੱਚੇ ਪਾਤਸ਼ਾਹ, ਇਹ ਸਾਡੀਆਂ ਮਾਵਾਂ ਉਹ ਰੋਲ ਮਾਡਲ ਸਨ ਜਿਹੜੀਆਂ ਸਿਦਕ ਦੀਆਂ ਬਹੁਤ ਪੱਕੀਆਂ ਸਨ, ਕਦੀ ਡੋਲਦੀਆਂ ਨਹੀਂ ਸਨ। ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ। ਜਦੋਂ ਇਹਨਾਂ ਦੀ ਸੇਵਾ ਕਰਦੇ ਹਾਂ, ਮੈਂ ਆਪ ਦੀ ਦੱਸ ਸਕਦਾ, ਮੇਰੇ ਮਾਤਾ ਜੀ ਸਟ੍ਰੋਕ ਹੋ ਗਿਆ ਸੀਗਾ, ਕੁਛ ਨਹੀਂ ਭਾਲਦੇ ਉਹ। ਮੈਂ ਜਦੋਂ ਜਾਣਾ ਉਹਨਾਂ ਦੀ ਮਾਲਿਸ਼ ਕਰਨੀ ਤਾਂ ਮੈਂ ਇਹ ਦੇਖਦਾ ਸੀ ਵੀ ਉਹ ਅਗਲੇ 2-3 ਘੰਟਿਆਂ 'ਚ ਉਹਨਾਂ ਦੇ ਚਿਹਰੇ 'ਤੇ ਨੂਰ ਹੋਰ ਹੁੰਦਾ ਸੀ। ਕੁਛ ਨਹੀਂ ਭਾਲਦੇ ਉਹ, ਪਿਆਰ ਭਾਲਦੇ ਆ, ਬੱਚਿਆਂ ਦਾ ਸਤਿਕਾਰ ਭਾਲਦੇ ਆ। ਸੋ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਹੈ, ਮਹਾਰਾਜ ਉਹਨਾਂ ਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ਣ। ਭਾਈ ਸ਼ਮਸ਼ੇਰ ਸਿੰਘ ਜੀ, ਬਾਪੂ ਜੀ, ਉਹਨਾਂ ਦੇ ਬ੍ਰਦਰ, ਇਹਨਾਂ ਨੂੰ ਇਸੇ ਤਰ੍ਹਾਂ ਕੌਮ ਅਤੇ ਪੰਥ ਦੀ ਸੇਵਾ ਕਰਨ ਦਾ ਬਲ ਅਤੇ ਉਦੋਂ ਬਖਸ਼ਣ। ਪਰਿਵਾਰ 'ਚ ਚੜ੍ਹਦੀ ਕਲਾ, ਗੁਰਸਿੱਖੀ ਦੀ ਦਾਤ ਬਖਸ਼ਣ। ਡਾਕਟਰ ਸਾਹਿਬ ਬੈਠੇ ਨੇ, ਬੋਲਦਿਆਂ ਕੋਈ ਵੀ ਗਲਤੀ ਹੋਈ, ਗੁਰੂ ਪੰਥ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਖਸ਼ਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਗੁਰਦੇਵ ਸਿੰਘ, ਆਪ ਜੀ ਦਾ ਗੁਰਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਕਿ ਮੇਰੀ ਉੱਥੇ ਵੀ ਚਾਹਨਾ ਸੀ ਕਿ ਬੱਚਿਆਂ ਵਿੱਚੋਂ ਕੋਈ ਬੱਚਾ ਜਿਹੜਾ ਹੈ ਉਹ ਆਪਣੇ ਦਾਦੀ ਜੀ ਨੂੰ ਟ੍ਰਿਬਿਊਟ ਦੇਣ। ਹਰਮਨ ਸਿੰਘ, ਰਜਿੰਦਰ ਸਿੰਘ ਦੇ ਬੇਟੇ ਹਨ ਜਿਹੜੇ, ਇਹ ਉਹਨਾਂ ਦੇ ਨੇੜੇ ਵੀ ਬਹੁਤ ਰਹੇ ਹਨ ਅਤੇ ਇਹਨਾਂ ਨੇ ਮੈਨੂੰ ਹਾਂ ਕੀਤੀ ਹੈ। ਮੈਂ ਇਹਨੂੰ ਬੇਨਤੀ ਕੀਤੀ ਹੈ ਬੇਟੇ ਨੂੰ ਕਿ ਉਹ ਮਾਤਾ ਜੀ ਲਈ ਕੋਈ ਚੰਦ ਸ਼ਬਦ ਕਹਿਣ। ਹਰਮਨ ਜੀ ਆਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। I know for most people sitting here haven't seen her in a long time, a few years since we moved to Ohio. And I know most of you have the pleasant memories being with her for most of her life for a long time. I just want to say, someone who has lived with her for all 22 years of my life, before and after her stroke and dementia, that she lived her life with the respect and courage that she has lived before dementia and after. And that even after dementia, after she was forgetting some people, that she treated everybody as if they were her son or her daughter. And I think that was something I've commended a lot about her, even after seeing her struggle for so long. So that's that. Thank you. Vaheguru Ji Ka Khalsa, Vaheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਜਿਹੜੀਆਂ ਦੂਰੋਂ ਨੇੜੋਂ ਚੱਲ ਕੇ ਆਈਆਂ ਹਨ, ਸਪੈਸ਼ਲ ਤੌਰ 'ਤੇ ਜੋ ਇਹਨਾਂ ਦੇ ਸ਼ਮਸ਼ੇਰ ਸਿੰਘ ਦੇ ਚੱਠਾ ਸਾਹਿਬ ਦੇ ਇਨਲਾਜ ਹਨ, ਉਹ ਸਾਡੇ ਵੀ, ਮੇਰੇ ਵੀ ਛੋਟੇ ਵੀਰ ਹਨ। ਉਹਨਾਂ ਦੇ ਮੁਖੀ ਜੋ ਸਾਡੇ ਸ਼ੁਰੂ ਤੋਂ ਅੱਜ ਤੋਂ 25-30 ਸਾਲ ਪਹਿਲਾਂ ਵੇਖੀਏ ਤੇ ਸਰਦਾਰ ਸਵਿੰਦਰ ਸਿੰਘ ਸਰਪੰਚ, ਅਤੇ ਉਹਨਾਂ ਦੇ ਛੋਟੇ ਭਾਈ ਕੁਲਦੀਪ ਸਿੰਘ ਜਿਹੜੇ ਕਿ ਅਜਨਾਲਾ ਬੇਸਡ ਏਰੀਆ ਓਠੀਆਂ ਪਿੰਡ ਨੂੰ ਇੱਕ ਚੰਗਾ ਪਰਿਵਾਰ, ਉਹ ਇੱਥੇ ਵੀ ਆ ਕੇ ਉਹਨਾਂ ਨੇ ਜਿਸ ਤਰ੍ਹਾਂ ਆਪਣੇ ਪਰਿਵਾਰ ਨੂੰ, ਆਪਣੇ ਬਿਜ਼ਨਸ ਨੂੰ ਸਾਰਿਆਂ ਨੇ ਰਲ ਕੇ, ਇਹਨਾਂ ਨੇ ਸ਼ਮਸ਼ੇਰ ਸਿੰਘ ਹੋਣਾ, ਚੱਠਾ ਸਾਹਿਬ ਸਾਰਿਆਂ ਰਲ ਕੇ ਕੀਤਾ ਹੈ। ਸਾਡਾ ਰੋਮ ਰੋਮ ਇਹਨਾਂ ਲਈ ਰਿਣੀ ਹੈ, ਕਿਉਂਕਿ ਇਹ ਜਿੱਥੇ ਆਪ ਨਿੱਜੀ ਤੌਰ 'ਤੇ ਇਹਨਾਂ ਨੇ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਕੀਤਾ ਹੈ, ਉੱਥੇ ਜਿਸ ਤਰੀਕੇ ਨਾਲ ਅਸੀਂ ਖਾਸ ਕਰਕੇ ਤਿੰਨੇ ਹੀ ਸ਼ੁਰੂ ਤੋਂ, ਮੈਂ, ਸ਼ਮਸ਼ੇਰ ਸਿੰਘ, ਚੱਠਾ ਸਾਹਿਬ, ਇਹਨਾਂ ਨੂੰ ਜਿਸ ਤਰੀਕੇ ਨਾਲ ਜਿੱਥੇ ਵੀ ਆਵਾਜ਼ ਮਾਰੀ ਹੈ ਔਰ ਇਹਨਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਹੈ। ਡਾਕਟਰ ਸਾਹਿਬ ਦੇ ਨਾਲ ਤਾਂ ਸਪੈਸ਼ਲ ਤੌਰ 'ਤੇ ਹਮੇਸ਼ਾ ਹੀ ਇਹਨਾਂ ਲਈ ਸਾਡਾ ਰੋਮ ਰੋਮ ਰੇੜੀ ਹੈ। ਵੀਰ ਜਸਵੰਤ ਸਿੰਘ ਜਿਹੜੇ ਕਿ ਲਾਸ ਵੇਗਸ ਤੋਂ, ਵੀਰ ਸ਼ਮਸ਼ੇਰ ਸਿੰਘ ਦੇ ਭਾਈ ਹਨ, ਗਰੇਵਾਲ ਸਾਹਿਬ ਪਿੱਛੇ ਬੈਠੇ ਹਨ, ਹੋਰ ਵੀ ਰਿਸ਼ਤੇਦਾਰ ਟੋਰਾਂਟੋ ਤੋਂ ਦੂਰੋਂ ਨੇੜਿਓਂ ਚੱਲ ਕੇ ਆਏ ਹਨ। ਅਕਾਲ ਪੁਰਖ ਇਹਨਾਂ ਸਾਰਿਆਂ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ੇ। ਭਾਵੇਂ ਮਾਤਾ ਜੀ ਜਿਹੜੇ ਨੇ ਉਹ ਸਰੀਰਕ ਤੌਰ ਤੋਂ ਚਲੇ ਗਏ ਹਨ, ਪਰ ਉਹਨਾਂ ਦੀਆਂ ਅਸੀਸਾਂ ਜਿਹੜੀਆਂ ਨੇ ਉਹ ਹਮੇਸ਼ਾ ਸਭ ਦੇ ਨਾਲ ਰਹਿਣਗੀਆਂ। ਹੁਣ ਜਿਸ ਤਰ੍ਹਾਂ ਕਿ ਸਾਰਿਆਂ ਦੀ ਇਹ ਰਾਏ ਸੀ ਕਿ ਸੰਗਤਾਂ ਦਾ ਜਿਹੜਾ ਧੰਨਵਾਦ ਹੈ, ਕਿਉਂਕਿ ਮੈਨੂੰ ਪਰਵਿੰਦਰ ਸਿੰਘ ਸਰਪੰਚ ਹੋਣਾ ਵੀ ਕਿਹਾ ਸੀ ਕਿ ਡਾਕਟਰ ਸਾਹਿਬ ਵੀ ਪਰਿਵਾਰਕ ਮੁਖੀ ਹਨ, ਅਤੇ ਉਹਨਾਂ ਨੂੰ ਸਮਾਂ ਜਿਹੜਾ ਆ ਤੁਸੀਂ ਲਾਸਟ ਦੇ ਕੇ ਉਹ ਆਪਣੇ ਵਿਚਾਰਾਂ ਦੇ ਨਾਲ ਸਮੂਹ ਸੰਗਤਾਂ ਦਾ ਜਿਹੜਾ ਹੈ ਪਰਿਵਾਰ ਵੱਲੋਂ ਧੰਨਵਾਦ ਕਰਨਗੇ। ਕਿਉਂਕਿ ਡਾਕਟਰ ਸਾਹਿਬ ਲੋਕੀ ਤਾਂ ਕਹਿਣ ਨੂੰ ਤਾਂ ਸਾਡੇ ਵਰਗਾ ਜਿਹਨੂੰ ਇੱਲ ਦਾ ਨਾਂ ਕੋਕੋ ਨਹੀਂ ਆਉਂਦਾ, ਉਹਨਾਂ ਨੂੰ ਪੰਥਕ ਵਿਦਵਾਨ ਬਣਾਇਆ ਹੋਇਆ ਹੈ। ਇਹਨਾਂ ਨੇ ਆਪਣਾ ਪੂਰਾ ਜੀਵਨ, ਡਾਕਟਰ ਅਮਰਜੀਤ ਸਿੰਘ ਹੋਣਾ ਨੇ, ਜਿਨ੍ਹਾਂ ਨੂੰ ਕਿ 90-91 ਤੋਂ ਅਸੀਂ ਦੇਖ ਰਹੇ ਹਾਂ, ਔਰ ਕਿਸ ਤਰੀਕੇ ਨਾਲ ਇਹਨਾਂ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੋਂ ਬਾਅਦ, ਹੋਰ ਚੰਦ ਇੱਕ ਲੋਕਾਂ ਤੋਂ ਬਾਅਦ, ਇਹਨਾਂ ਨੇ ਦੁਨੀਆ ਭਰ ਵਿੱਚ ਸਿੱਖਾਂ ਦੀ ਆਜ਼ਾਦੀ ਨੂੰ ਜਿਵੇਂ ਪ੍ਰਚੰਡ ਕੀਤਾ ਹੈ। ਖਾਲਿਸਤਾਨ ਅਫੇਅਰ ਸੈਂਟਰ 1994 ਤੋਂ ਜਿਹੜਾ ਹੈ ਉਹ ਵਾਸ਼ਿੰਗਟਨ DC ਵਿਖੇ ਖੁੱਲ੍ਹਾ ਹੋਇਆ ਹੈ, ਔਰ ਉਸ ਤੋਂ ਬਾਅਦ 13 ਸਾਲ ਪਹਿਲਾਂ ਇਹਨਾਂ ਨੇ ਜੋ TV 84, ਕਿਉਂਕਿ ਇਹ ਜਿਹੜਾ ਸਮਾਂ ਹੈ ਨੈਰੇਟਿਵ ਦਾ ਸਮਾਂ ਹੈ। ਜਿਸ ਤਰ੍ਹਾਂ ਹਿੰਦੁਸਤਾਨ ਗੌਰਮੈਂਟ ਕੋ ਵੱਖ-ਵੱਖ ਚੈਨਲਾਂ ਰਾਹੀਂ ਜੇ ਅਮਿਤ ਸ਼ਾਹ ਕਹਿੰਦਾ ਹੈ ਕਿ ਅਸੀਂ ਜਿਹੜੀ ਵੀ ਗੱਲ ਕਹਿੰਦੇ ਸਾਂ 8 ਵਜੇ ਨੂੰ ਸਵੇਰੇ 2 ਲੱਖ ਤੋਂ ਵੱਧ ਲੋਕ ਜਿਹੜੇ ਸਾਡੇ ਹਨ ਉਹ ਦੁਨੀਆ ਵਿੱਚ ਪਹੁੰਚਾ ਦਿੰਦੇ ਹਨ। ਇਹ ਹੱਕ, ਸੱਚ, ਇਨਸਾਫ ਦਾ ਪੰਥਕ TV ਚੈਨਲ 84 ਜਿਹੜਾ ਤੁਹਾਡੇ ਸਭ ਦੀ ਮਦਦ ਨਾਲ ਜਿਹੜਾ ਹੈ ਉਹ ਡਾਕਟਰ ਸਾਹਿਬ ਚਲਾ ਰਹੇ ਹਨ। ਮੈਂ ਸਮਝਦਾ ਹਾਂ ਕਿ ਡਾਕਟਰ ਸਾਹਿਬ ਇਕੱਲੇ ਨਹੀਂ ਹਨ, ਤੁਸੀਂ ਸਾਰੇ ਹੋ।
ਉਸ ਟੀਵੀ ਦੇ ਪਿੱਛੇ। ਡਾਕਟਰ ਸਾਹਿਬ ਤੁਹਾਡੇ ਨਾਲ ਹਨ, ਤੁਸੀਂ ਡਾਕਟਰ ਸਾਹਿਬ ਨਾਲ ਹੋ। ਔਰ ਜਿਸ ਤਰ੍ਹਾਂ ਪਿੱਛੇ ਕੀਤਾ ਹੈ, ਆਪ ਸਭ ਦਾ ਧੰਨਵਾਦ ਹੈ। ਜਿੱਦਾਂ ਵਾਸ਼ਿੰਗਟਨ ਡੀਸੀ ਵਿੱਚ ਤੁਸੀਂ ਫੰਡਰੇਜ਼ ਵਿੱਚ ਹਿੱਸਾ ਪਾਇਆ ਹੈ, ਔਰ ਆਸ ਕਰਦੇ ਹਾਂ ਕਿ ਅਗਲੇ ਸਮੇਂ 'ਚ ਵੀ ਆਪਾਂ ਸਾਰੇ ਰਲ ਕੇ ਇਹ ਜਿਹੜਾ TV 84 ਦਾ ਫੰਡਰੇਜ਼ ਹੈ ਉਹਨੂੰ ਹਰ ਸਾਲ ਹਰ ਜਗ੍ਹਾ ਜਿਹੜਾ ਹੈ ਉਹ ਵੱਡੇ ਲੈਵਲ 'ਤੇ ਕਰਿਆ ਕਰੀਏ। ਡਾਕਟਰ ਸਾਹਿਬ ਕਿਤੇ ਵੀ ਕਿਸੇ ਗੱਲ ਦੇ ਮੁਤਾਜ ਨਹੀਂ ਹਨ। ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਔਰ ਇਹ ਹਰ ਪੱਖ ਤੋਂ ਜਿਹੜਾ ਹੈ ਉਹ ਖਾਲਿਸਤਾਨ ਦੀ ਗੱਲ ਨੂੰ ਪੂਰਾ ਹਰ ਤਰੀਕੇ ਨਾਲ ਹਰ ਲੋਕਾਂ ਨੂੰ ਜਿਹੜਾ ਹੈ ਉਹ ਕਰਨ ਦੇ ਕਾਬਲ ਹਨ। ਹੁਣ ਮੈਂ ਬੇਨਤੀ ਕਰਾਂਗਾ ਮੈਂ ਇਹਨਾਂ ਨੂੰ ਕਿ ਉਹ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ, ਔਰ ਉਪਰੰਤ ਸਮੂਹ ਸੰਗਤਾਂ ਦਾ, ਗੁਰਦੁਆਰਾ ਸਾਹਿਬ ਕਮੇਟੀ ਦਾ ਅਤੇ ਇਹਨਾਂ ਦਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। यक अर्ज गुफ्तम पेश तो दर गोश कुन करतार हक्का कबीर करीम तू बेऐब परवरदगार दुनिया मुकाम फ़ानी तहकीक दिलदानी मम सर मुए ज़राइल गिरफ्ते दिल हेच नादानी जन पिसर पिदर बिरादरां कस नेस दस्तंगीर आखर बेहफ्तम कच न दारद चूँ शबद तकबीर शब रोज़ गश्तम कर हवा कर देम बदी ख्याल गाहे न नेकी कार करदम हम ही चिनी हवाल बदबख्त हम चूँ बखील गाफल बेनज़र बेबाक नानक बगोयद जन तुरा तेरे चाकरां पा खाक। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, जिमें असी सारे पिछले लगभग 4-5 घंटे तो जिथे माता मनजीत कौर जी का अंतिम सफ़र, संस्कार, सोहले का जाप, फिर गुरुद्वारा साहब आके अखंड पाठ साहब के भोग, तो हुण गुरबाणी कीर्तन राहीं ते विचारां राहीं उन्होंने श्रद्धांजलि, जिहड़ा लफज श्रद्धांजलि ये शरदा की अंजलि है। असल दे विच जो इंसान आंदा है इस प्लैनेट के उत्ते, इस मंच के उत्ते, वो अपना किरदार, अपना रोल अदा करता है, जिहड़ा बहुत बार डेस्टिंड हुंदा है। एक बड़े सियाणे सज्जन ने कुछ दिन पहला कहा कि असी दुनिया च कदों आना है ये असी डिसाइड नहीं करते, किते होर डिसाइड हुंदा है। असी दुनिया तो कदों जाना है असी डिसाइड नहीं करते, किते होर डिसाइड हुंदा है। तो फिर किवें है कि जो कुछ इस प्लैनेट के उत्ते, इस धरती के उत्ते असी करते हैं वो साडा कीता हुंदा होए। ये रूहानीयत की सिखर है। जां जदों पाणे विच रहण वालियां जीवां दी असी गल करते हैं, जां सहज दे विच जीण वालियां दी गल करते हैं, तो उन्हां दे सामने फिर ना कोई भला हुंदा है, ना बुरा हुंदा है, ना कोई पुन हुंदा है, ना कोई पाप हुंदा है। उन्हां दे लई हुक्म दे विच जिउणा, रज़ा दे विच जिउणा, ये मन के तुरना। रब नूं फर्क नहीं पैंदा है कि तुसी रब दी सिफत करो, रब नूं बुरा भला कहो। बाणी सानूं याद दहानी करवाती है कि जे सब मिल के आखण पाए वड्डा ना होवे घाट ना जाए। उन्होंने कोई फर्क नहीं पैंदा। फर्क इन्ना है कि साडे अपने अंदर, और गुरु अमरदास जी का बड़ा खूबसूरत फरमान है कि हर जियो गुफा अंदर रख के वाजा पवन वजाया, वजाया वाजा पौन 9 द्वारे प्रगट किए 10वां गुप्त रखाया। गुरुद्वारे लाए भावनी एक ना 10वां द्वार दिखाया, तह अनेक रूप नाओ नवनिध तिसदा अंत न जाई पाया। कह नानक हर प्यारे जियो गुफा अंदर रख के वाजा पवन वजाए। ये ह्यूमन लाइफ की बिगनिंग है। यूट्रस के अंदर कंसैप्शन,
ਵਾਜਾ ਜਦੋਂ ਵੱਜਦਾ ਹੈ, ਵਾਜੇ ਨੂੰ ਖਿੱਚ ਕੇ ਜਿਹੜੀ ਹਵਾ ਹੈ ਉਹ ਸਾਊਂਡ ਪੈਦਾ ਕਰਦੀ ਹੈ, ਤੇ ਕ੍ਰੀਏਸ਼ਨ ਉਸ ਯੂਟਰਸ ਦੇ ਅੰਦਰ ਉਸ ਦਿਲ ਦਾ ਧੜਕਣਾ, ਉਹ ਵਾਜੇ ਦਾ ਵੱਜਣਾ ਹੈ। ਤੇ ਫਿਰ ਜਿਹੜੀ ਜੀਵਨ ਹੈ, ਇੱਕ ਪਾਸੇ 9 ਦਰਵਾਜ਼ੇ ਨੇ ਜਿਹੜੇ ਸਾਰੀ ਕਲਾਸ ਮੈਮੇਲੀਆ, ਜਦੋਂ ਅਸੀਂ ਹਿਊਮਨ ਰੇਸ ਦੀ ਗੱਲ ਕਰਦੇ ਹਾਂ, ਸਾਰੇ ਐਨੀਮਲ ਕਿੰਗਡਮ ਦੇ ਬਾਹਰਲੇ ਸੰਸਾਰ ਦੇ ਨਾਲ ਰਾਬਤੇ ਦੇ 9 ਦਰਵਾਜ਼ੇ ਨੇ, 9 ਆਊਟਲੈਟਸ ਨੇ, ਜਿਨ੍ਹਾਂ ਦੇ ਰਾਹੀਂ ਸਿਰਫ ਇਨਸਾਨੀ ਰੇਸ ਦੇ ਅੰਦਰ ਇੰਨਾ ਫਰਕ ਹੈ ਕਿ ਉਸ ਦੇ ਕੋਲ 10ਵਾਂ ਦਰਵਾਜ਼ਾ ਹੈ, ਉਸ ਦੇ ਕੋਲ ਠੀਕ ਤੇ ਗਲਤ ਦੀ ਪਛਾਣ ਹੈ, ਉਸ ਦੇ ਕੋਲ ਇਹ ਜਾਣਨ ਦਾ ਹੈ ਕਿ ਇਸ ਜੀਵਨ ਦਾ ਮਨੋਰਥ ਕੀ ਹੈ। ਉਹਦੇ ਅੰਦਰ ਹੀ ਇਹ ਸਵਾਲ ਉੱਠਦਾ ਹੈ, ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ, ਜੀਵਨ ਦਾ ਮਨੋਰਥ ਕੀ ਹੈ। ਔਰ 8-10 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦੇ ਵਿੱਚ ਜਿੰਨੇ ਮਜ਼ਹਬ, ਸਕੂਲ ਆਫ ਥਾਟ, ਸਕੂਲ ਆਫ ਫਿਲਾਸਫੀ, ਇਹ ਸਾਰੇ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਹੈ। ਅਸੀਂ ਖੁਸ਼ਕਿਸਮਤ ਹੈ, ਗੁਰੂ ਨਾਨਕ ਪਾਤਸ਼ਾਹ ਲਗਭਗ 557 ਵਰ੍ਹੇ ਪਹਿਲਾਂ ਇਸ ਧਰਤੀ 'ਤੇ ਪ੍ਰਕਾਸ਼ਮਾਨ ਹੋਏ। ਗੁਰੂ ਪਾਤਸ਼ਾਹ ਨੇ ਉਹ ਵਿਚਾਰਧਾਰਾ ਦਿੱਤੀ ਜਿਹੜੀ ਨਾ ਸਾਡੇ ਤੋਂ ਜ਼ਿੰਦਗੀ ਦੇ ਹਾਸੇ ਖੋਹਦੀ ਹੈ, ਨਾ ਸਾਡੇ ਤੋਂ ਪਰਿਵਾਰਾਂ ਦਾ ਪਿਆਰ ਖੋਹਦੀ ਹੈ, ਨਾ ਸਾਨੂੰ ਸੰਸਾਰ ਤੋਂ ਦੌੜਾ ਕੇ ਸੁਆਹ ਪਵਾ ਕੇ ਕਿਤੇ ਪਹਾੜਾਂ ਦੀਆਂ ਕੁੰਦਰਾਂ, ਗੁਫਾਵਾਂ ਦੇ ਜਾਂ ਝੁੱਗੀਆਂ ਝੌਂਪੜੀਆਂ ਦੇ ਵਿੱਚ ਕੋਈ ਕੰਨ ਪੜਵਾ ਕੇ ਕੋਈ ਹੋਰ ਇਸ ਕਿਸਮ ਦੇ ਜੀਵਨ ਵੱਲ ਧੱਕਦੀ ਹੈ, ਨਾ ਹੀ ਸਾਨੂੰ ਮਾਇਆ ਦੇ ਵਿੱਚ ਗ੍ਰਸਤ ਗਵਾਚ ਕੇ ਜਿਸ ਕਿਸਮ ਦਾ ਦੁੱਖ ਅੱਜ ਅਸੀਂ ਬਹੁਤ ਸਾਰੇ ਇੱਕ ਪਾਸੇ ਮਾਇਆ ਦੇ ਅੰਬਾਰ ਨੇ। ਲੇਕਿਨ ਜਿਵੇਂ ਇੱਕ ਬੜੇ ਸਿਆਣੇ ਫਿਲਾਸਫਰ ਨੇ ਇੱਕ ਵਾਰ ਕਿਹਾ ਸੀ ਕਿ ਪੈਸੇ ਨਾਲ ਅਸੀਂ ਘਰ ਤਾਂ ਖਰੀਦ ਸਕਦੇ ਹਾਂ ਪਰ ਚੈਨ ਨਹੀਂ, ਭੋਜਨ ਤਾਂ ਖਰੀਦ ਸਕਦੇ ਹਾਂ ਪਰ ਭੁੱਖ ਨਹੀਂ, ਬਹੁਤ ਸੁੰਦਰ ਬਿਸਤਰੇ ਤਾਂ ਖਰੀਦ ਸਕਦੇ ਹਾਂ ਪਰ ਨੀਂਦ ਨਹੀਂ। ਹੁਣ ਜਦੋਂ ਅਸੀਂ ਇਹਨਾਂ ਦੋਨਾਂ ਦਾ ਬੈਲੈਂਸ ਕਰਕੇ ਦੇਖਾਂਗੇ ਤਾਂ ਫਿਰ ਸਮਝ ਆਉਂਦੀ ਹੈ ਕਿ ਗੁਰੂ ਪਾਤਸ਼ਾਹ ਦੀ ਵਿਚਾਰਧਾਰਾ ਇੱਕ ਬੈਲੈਂਸ ਹੈ, ਹੱਸਣਦਿਆਂ, ਖੇਲਣਦਿਆਂ, ਪਹਿਨਣਦਿਆਂ, ਖਾਵਣਦਿਆਂ, ਵਿੱਚੇ ਹੋਵੇ ਮੁਕਤ, ਕਿ ਹੱਸਣਾ ਵੀ ਹੈ, ਖੇਡਣਾ ਵੀ ਹੈ, ਪਹਿਨਣਾ ਵੀ ਹੈ, ਸੌਣਾ ਵੀ ਹੈ, ਤੇ ਫਿਰ ਵੀ ਲਿਬਰੇਟਡ ਹੋਣਾ। ਸਿੱਧ ਗੋਸ਼ਟ ਸਾਡੀ ਬੜੀ ਖੂਬਸੂਰਤ ਬਾਣੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਉਸ ਦੇ ਵਿੱਚ ਲੰਬੀ ਡਿਬੇਟ ਹੈ। ਸਿੱਧ ਜਿਹੜੇ ਕਿ ਬਹੁਤ ਸਾਰੇ ਫਿਲਾਸਫੀ ਦੇ ਸਵਾਲ ਔਰ ਗੁੰਝਲਾਂ ਔਰ ਉਹਨਾਂ ਦੇ ਵਿੱਚ ਗੁਰੂ ਸਾਹਿਬ ਨੂੰ ਉਲਝਾਉਣਾ ਚਾਹੁੰਦੇ ਨੇ, ਅਤੇ ਜਿਹੜਾ ਕਨਕਲੂਜਨ ਦੇ ਵਿੱਚ ਇੱਕ ਸਲੋਕ ਹੈ ਸਿੱਧ ਗੋਸ਼ਟ ਗੁਰੂ ਨਾਨਕ ਪਾਤਸ਼ਾਹ ਦਾ, ਉਹ ਜੀਵਨ ਦੀ ਫਿਲਾਸਫੀ ਹੈ, ਜਿਹੜੀ ਫਿਲਾਸਫੀ ਨੂੰ ਸਾਡੇ ਬਜ਼ੁਰਗਾਂ ਨੇ, ਸਾਡੀ ਮਾਂ-ਪਿਓ ਦੀ ਜਨਰੇਸ਼ਨ ਨੇ ਜਾਂ ਉਹਨਾਂ ਦੇ ਬਜ਼ੁਰਗਾਂ ਨੇ ਜਾਂ ਉਹਨਾਂ ਦੇ ਬਜ਼ੁਰਗਾਂ ਨੇ ਇਹਨਾਂ 5 ਸਦੀਆਂ ਦੇ ਵਿੱਚ ਸੀਨਾ ਬਸੀਨਾ ਸੰਭਾਲਿਆ ਹੀ ਨਹੀਂ, ਜੀਵਨ ਦੇ ਅੰਦਰ ਕਮਾਇਆ। ਉਹ ਫਿਲਾਸਫੀ ਹੈ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗ ਆਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣ। ਹੁਣ ਇਹ ਸਾਰੇ ਹੈ ਕਿ ਭਵ ਸਾਗਰ ਹੈ, ਇਹ ਵੀ ਹੈ ਕਿ ਮਾਇਆ ਬਹੁਤ ਪਾਵਰਫੁਲ ਹੈ, ਇਹ ਵੀ ਹੈ ਕਿ ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਦੌੜ। ਐਸੀ ਹੈ ਅੱਜ ਅਸੀਂ ਜੋ ਵਰਤਾਰਾ ਦੇਖ ਰਹੇ ਹਾਂ, ਵਾਈਟ ਹਾਊਸ 'ਚੋਂ ਨਿਕਲ ਕੇ ਤੇ ਦੁਨੀਆ ਭਰ 'ਚ ਐਲਨ ਮਸਕ ਵਰਗਾ ਇਕੱਲਾ ਬੰਦਾ $1 ਟ੍ਰਿਲੀਅਨ ਪੇ ਲੈ ਕੇ ਦੁਨੀਆ ਨੂੰ ਘੁਮਾ ਰਹੇ ਨੇ। ਲੇਕਿਨ ਤੁਸੀਂ ਕੁੱਲ ਮਿਲਾ ਕੇ ਜਦੋਂ ਇਹਨਾਂ ਦੇ ਜੀਵਨ ਵੱਲ ਜਾਂ ਇਹਨਾਂ ਦੀ ਓਵਰਆਲ ਦੇਖੋਗੇ ਤਾਂ ਇਹ ਇੰਨੇ ਅਨਸਟੇਬਲ ਨੇ, ਇੰਨੇ ਡਿਸਸੈਟਿਸਫਾਈਡ ਨੇ, ਇੰਨੇ ਜ਼ਿੰਦਗੀ ਦੇ ਅਸਲ ਨਾਲੋਂ ਟੁੱਟੇ ਹੋਏ ਨੇ ਕਿ ਇਹ ਆਪਣੇ ਆਪ ਦੇ ਵਿੱਚ ਕੁਛ ਇਸ ਕਿਸਮ ਦਾ ਕਰਕੇ ਆਪਣੇ ਅੰਦਰ ਨੂੰ ਚੈਨ ਦੇਣਾ ਚਾਹੁੰਦੇ ਨੇ। ਉਹ ਨਾਰਸਿਸਟਿਕ ਬਿਹੇਵੀਅਰ ਹੋਏ, ਉਹ ਅਥੋਰੀਟੇਰੀਅਨ ਬਿਹੇਵੀਅਰ ਹੋਏ, ਉਹ ਅਰਿਸਟੋਕ੍ਰੈਟਿਕ ਬਿਹੇਵੀਅਰ ਹੋਏ, ਉਹ ਡਿਕਟੇਟੋਰੀਅਲ ਬਿਹੇਵੀਅਰ ਹੋਏ, ਇਹ ਸਾਰੇ ਆਪਣੀ ਈਗੋ ਨੂੰ, ਹਉਮੈ ਨੂੰ, ਆਪਣੇ ਅੰਦਰ ਜਿਹੜੀ ਇੱਕ ਅੱਗ ਲੱਗੀ ਹੈ ਉਹਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦੇ ਨੇ। ਲੇਕਿਨ ਇੱਥੇ ਉਹ ਵਿਚਾਰਧਾਰਾ ਹੈ ਗੁਰੂ ਸਾਹਿਬ ਦੀ, ਜਿਸ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਜਿਸ ਤਰ੍ਹਾਂ ਜੈਸੇ ਜਲ ਮੈਂ ਕਮਲ ਨਿਰਾਲਮ, ਲੋਟਸ ਫਲਾਵਰ, ਕਮਲ ਦਾ ਫੁੱਲ ਚਿੱਕੜ ਦੇ ਵਿੱਚ, ਲੇਕਿਨ ਉਸ ਦੀਆਂ ਪੈਟਲਸ ਉਵੇਂ ਹੀ ਉਹਨਾਂ ਦੇ ਵਿੱਚ ਖੂਬਸੂਰਤੀ ਹੁੰਦੀ ਹੈ। ਚਿੱਕੜ ਉਹਨੂੰ ਪੋਹ ਨਹੀਂ ਸਕਦਾ, ਭਾਵੇਂ ਉਹ ਚਿੱਕੜ ਦਾ ਹਿੱਸਾ ਨੇ, ਮੁਰਗਾਬੀ ਪਾਣੀ ਦੇ ਵਿੱਚ ਹੈ, ਲੇਕਿਨ ਉਸ ਦੇ ਉਸੇ ਤਰ੍ਹਾਂ ਹੀ ਜਿਹੜੇ ਨੇ ਵਾਈਟ ਉਸ ਦੇ ਖੰਭ ਨੇ, ਉਹਨਾਂ 'ਚ ਖੂਬਸੂਰਤੀ ਹੈ।
पानी दे उत्ते गुजर रही जैसे जल में कमल निरालम मुर्ग आई नैसाणे। जे चिक्कड़ कमल दे फुੱਲ ਨੂੰ ਹਾਵ नहीं कर सकता, जे पानी मुर्गाबी ਦੀ खूबसूरती ਨੂੰ ਹਾਵ नहीं कर सकती, तो गुरु साहब ने याद दहानी करवाई जैसे जल में कमल निरालम मुर्ग आई नैसाणे। सुरत शब्द भव सागर तरीए नानक नाम वखाणे। कि तुसी सारे फर्जां की पूर्ति कर रहे हो, परिवारक जिम्मेवारियां, पति पत्नी, भैन भरा, सारे समाजिक साडे संबंध, और इस सारे दे नाल इहदे बावजूद तुसी इस सारे तो लिबरेटेड हो, इस सारे तो मुक्त हो। और बहुत वार जदों असी बाणी चों ही अपने जिंदगी के सवालों के जवाब लभण की कोशिश करिए, गुरु नानक पातशाह के 2 श्लोक वारां ते वधीक एक तो बाद दूसरा दोनों ही, हालांकि एक तो बहुत पढ़िया जाता है, साढ़े सारे शहीदी समागमां मौके भी इसनूं गायन किया जाता है। जो तो प्रेम खेलन का चाओ, सिर तर तली गली मेरी आओ, इत मार्ग पैर तरीजै, सिर दीजै काण ना कीजै। कि जे तैनूं प्यार की खेड खेडण का शौक है तो सिर नूं तली ते रख लै ते मेरी गली विच आ जा। इस रस्ते ते जिसने भी पैर पाया उन्हें सिर दे दिता है, पिठ नहीं दिखाई है। साडा इतिहास जिन्हों असीं अरदास याद करते हैं, जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटाए, खोपरियां लोहाइयां, चरखियां ते चढ़े, आरियां नाल चिराए गए, गुरुद्वारियां दी सेवा लई कुर्बानियां कीतियां, धर्म नहीं हारिया, सिੱਖੀ केसां ਸਵਾਸਾਂ नाल निभाई, तिन्हां दी कमाई दा ध्यान धर के खालसा जी बोलो जी वाहिगुरू। ये प्रेम दे पुतलियां दा इतिहास है। पर इस तो फौरन बाद अगला सलोक है वारां दे वधीक, नाल किराड़ा दोस्ती, कूड़ै कूड़ी पाए, मरण न जापै मूलिया, आवे किसै थां। किराड़ ये कोई जात सूचक लफज नहीं है, ये बिरती है। किराड़ बिरती की है? वो हाण ते लाभ देखदा है, वो देखदा जी गवाया की है, खट्टिया की है। और अज भी जदों साडे संघर्ष की गल हुंदी है, मौजूदा 4 दहाकिਆਂ 'ਚ 1.5 ਲੱਖ तो ज़्यादा गुरु दे सपुत्र सपुत्रियां ने अपने शरीरां दे ठीकरे दिल्ली साम्राज दे सिर ते भन्ने ने, ताकि कौम का आने वाला कल शान मता होए, मान मता होए। लेकिन ये बनक बिरती लोग, किराड़ बिरती लोग ये पुछणगे जी की खट्टिया, इन्ने मुंडे मरवा ले, इन्ना नुकसान करा लिया, की मिलिया जी सानू। हुण ये है वो किराड़ बिरती, क्योंकि जिहड़े प्रेम दे पुतले सी उन्होंने किसी दी इंतज़ार नहीं की, किसी नूं पुछया नहीं। जो ही दरबार साहब ते अकाल तखत ते हमला होया, अपने घर बार छड्ड के तुर पे। तो जे जिन्हां ने प्रेम की खेड नूं समझना है, जिन्हां ने बेअंत सिंघां, सतवंत सिंघां, केर सिंघां, जिंदियां सुखियां, दिलावर सिंघां, राजोआणियां, हवारियां दे जीवन नूं देखना है, वो प्यार की खेड वाले ही समझ सकते हैं, देख सकते हैं इस रस्ते ते तुरन वाले। और उही मापिओ हरजिंदर सिंह जंदा दे माता जी काफ़ी अरसा उन्हां तो बाद कौम दे लई वड्डी प्रेरणा रहे। और वो जदों भी खलोंदे सी, उन्होंने जदों अपने लास्ट पल जिहड़े पूना जेल जदों 9 अक्तूबर नूं फांसी दे तख्ते वल तुर के गए, वो सारे जदों बयान करते सी तो इवें लगता सी कि ये जिहड़े प्यारे ने, क्योंकि एक गल का ध्यान रहे, जीवन और मौत ये साडे दिते हुए लफज ने। रब की दुनिया च एक कंटीन्यूटी है, और यही कारण है कि साडे ਸਿੰਘਾਂ ਦਾ लफज तुर जाण लई चढ़ाई करना है। चढ़ाई असेंडेंसी होंदी है, चढ़ाई का मतलब है सफ़र मुक्या नहीं है, ये सफ़र की कंटीन्यूटी है, ये चढ़ाई है। और भाई गुरदास जी ने जिवें याद दहानी करवाई, जिहड़े इस प्लैनेट के उत्ते सच हक इंसाफ के रस्ते दे पांधी होण, जां आम गृहस्थी होण, जां आम किरती सिख होण, जिन्हां नूं गुरु नानक पातशाह का यह फलसफा समझ आया, काल खाए किछ हथों दे, नानक राह पछाणे से। घालना की कमाई, किरत की कमाई, ये करिश्मा नहीं है गुरु नानक पातशाह का कि 4-5 सदियां 4 पावरफुल पातशाहियां उन्हां दा जोर लगा होए भी सिक्खी का नामो निशान मिटाना है। वो मुगलिया साम्राज होए, दरा खैबर पार दे अफगान धाड़वी होण, 7 समुंदर पार तो गए गोरे होण ब्रिटिश साम्राज, जां अज 78-80 साल तो हिंदू तवी होण,
ਫਿਰ ਵੀ ਖਾਲਸਾ ਦੁਨੀਆ ਭਰ ਦੇ ਅੰਦਰ ਆ ਜਿਸ ਧਰਤੀ ਤੇ ਅਸੀਂ ਆਏ ਆ ਓਹਾਇਓ ਦੀ, ਔਰ ਇੱਥੇ ਜਦੋਂ ਤੁਸੀਂ ਹਰ ਥਾਂ ਕਿਤੇ ਜਾ ਕੇ ਦੇਖੋ ਗੁਰੂ ਦੇ ਨਿਸ਼ਾਨ ਝੂਲਦੇ ਨੇ। ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਇਸ ਧਰਤੀ ਤੇ ਪੈਂਦੀਆਂ, ਉਹ ਨਿਊਜ਼ੀਲੈਂਡ ਦੀ ਧਰਤੀ ਹੈ, ਆਸਟ੍ਰੇਲੀਆ ਦੀ, ਉੱਥੇ ਵੀ 18 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਸਾਡੇ ਨਿਸ਼ਾਨ ਸਾਹਿਬ ਝੂਲਦੇ ਨੇ। ਜਿੱਥੇ ਇਸ ਧਰਤੀ ਦੇ ਉੱਤੇ ਸੂਰਜ ਡੁੱਬਦਾ ਹੈ, ਸੀਐਟਲ, ਵੈਨਕੂਵਰ, ਵੈਸਟ, ਉਹਦੇ 'ਚ ਵੀ ਝੂਲਦੇ ਨੇ। ਔਰ ਤੁਸੀਂ ਸਾਰੇ ਜੋ ਕਿ ਜਿੱਥੇ ਮੈਂ ਚੱਠਾ ਪਰਿਵਾਰ, ਓਟੀ ਪਰਿਵਾਰ, ਬਾਰ-ਬਾਰ ਜ਼ਿਕਰ ਵੀ ਹੋਇਆ ਸੰਘਰਸ਼ ਨਾਲ ਜੁੜੇ ਹੋਣ ਦਾ, ਮੇਰੇ ਸਾਹਮਣੇ ਲਗਭਗ ਇਹ 4 ਦਹਾਕਿਆਂ ਤੋਂ ਬਾਅਦ, ਖਾਸ ਤੌਰ 'ਤੇ 90ਵਿਆਂ ਤੋਂ ਬਾਅਦ ਦੀਆਂ ਸਾਂਝਾਂ ਨੇ। ਤੁਸੀਂ ਸਾਰੇ ਵੀ ਸਾਡੇ ਨਾਲ ਹਮ ਸਫ਼ਰ ਹੋ। ਜਿੰਨਾ ਮਰਜ਼ੀ ਕੋਈ ਨਾਇਕ ਹੋਏ, ਕੋਈ ਜਿਹੜਾ ਉਹ ਆਪਣੇ ਆਪ ਨੂੰ ਕਾਬਲ ਸਮਝਦਾ ਹੋਏ, ਅਲਟੀਮੇਟਲੀ ਕਾਫਲਾ ਮੈਟਰ ਕਰਦਾ ਹੈ, ਕੌਣ ਨਾਲ ਖਲੋਤਾ ਹੈ ਉਹ ਤੁਹਾਨੂੰ ਹੌਸਲਾ ਦਿੰਦਾ ਹੈ। ਔਰ ਉਸ ਸਾਰੇ ਹੌਸਲੇ ਦੇ ਪਿੱਛੇ ਜਿੱਥੇ ਤੱਕ ਤੁਸੀਂ ਤੁਰ ਰਹੇ ਹੋ, ਤੁਹਾਡੇ ਮਾਪਿਓ ਦੇ ਜਾਲੇ ਹੋਏ ਜ਼ਫਰ ਨੇ, ਉਹਨਾਂ ਦੀ ਕਿਰਤ ਹੈ, ਉਹਨਾਂ ਦੀ ਮਿਹਨਤ ਹੈ, ਉਹਨਾਂ ਦਾ ਸਦਕ ਹੈ, ਉਹਨਾਂ ਦਾ ਭਰੋਸਾ ਹੈ। ਬਾਪੂ ਸੰਤੋਖ ਸਿੰਘ ਜੀ ਕਹਿ ਰਹੇ ਸਨ, ਲਗਭਗ 65 ਸਾਲ ਦਾ ਵਿਆਹਤਾ ਜੀਵਨ, ਹਾਂਜੀ ਤੋਂ ਬਿਨਾਂ ਕੋਈ ਲਫ਼ਜ਼ ਨਹੀਂ। ਹੁਣ ਬਹੁਤ ਵਾਰ ਅੱਜ ਅਸੀਂ ਰਿਫਾਰਮ ਦੇ ਨਾਂ ਥੱਲੇ, ਫੈਮਿਨਿਜ਼ਮ ਦੇ ਰਾਈਟਸ ਦੇ ਥੱਲੇ ਹੋਰ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ। ਸਾਨੂੰ ਕਿਤੇ ਹੋਰ ਜਾ ਕੇ ਲੱਭਣ ਦੀ ਲੋੜ ਨਹੀਂ ਹੈ। ਜੇ ਅਸੀਂ ਸੱਚਮੁੱਚ ਗੁਰਮਤਿ ਫਲਸਫੇ ਨੂੰ ਸਮਝ ਲਈਏ ਕਿ ਜੀਵਨ ਦਾ ਆਦਰਸ਼ ਕੀ ਹੈ, ਗੁਰਮਤਿ ਫਲਸਫੇ ਨੂੰ ਸਮਝ ਲਈਏ ਕਿ ਜੀਵਨ ਦਾ ਬੈਲੈਂਸ ਕੀ ਹੈ, ਜੀਵਨ ਕਾਹਦੇ ਲਈ ਮਿਲਿਆ। ਬਹੁਤ ਆਏ ਨੇ, ਅੱਜ ਤੋਂ 70 ਸਾਲ ਪਹਿਲਾਂ ਲਗਭਗ 3 ਬਿਲੀਅਨ ਲੋਕ ਸੀ, ਅੱਜ 8 ਬਿਲੀਅਨ ਲੋਕ ਨੇ ਇਸ ਪਲੈਨਟ ਦੇ ਉੱਤੇ। ਲੇਕਿਨ ਇਹ ਸਾਰੇ ਦਾ ਪਰਪਸ ਕੀ ਹੈ? ਔਰ ਇਹੀ ਸਵਾਲ ਜਦੋਂ ਗੁਰੂ ਸਾਹਿਬਾਨ ਨੇ ਸਾਡੇ ਜ਼ਿਹਨ ਦੇ ਵਿੱਚ ਵੀ ਬਾਣੀ ਰਾਹੀਂ ਦਿੱਤਾ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਬਾਡੀ ਨਹੀਂ ਹੈ, ਤੂੰ ਸਿਰਫ 9 ਦਰਵਾਜ਼ਿਆਂ ਵਾਲਾ ਐਨੀਮਲ ਨਹੀਂ ਹੈ। ਐਨੀਮਲਸ ਜਿਹੜੇ ਨੇ ਉਹਨਾਂ 'ਚ ਵੀ ਭਾਵ ਹੁੰਦੇ ਨੇ, ਉਹਨਾਂ 'ਚ ਵੀ ਬੱਚੇ ਬੱਚੀਆਂ ਨੂੰ, ਬਛੜੇ ਨੂੰ, ਕੱਟੇ ਕੱਟੀ ਨੂੰ ਜਿਵੇਂ ਉਹ ਪਿਆਰ ਕਰਦੇ ਨੇ, ਉਹਨਾਂ 'ਚ ਵੀ ਉਹੀ ਮਮਤਾ ਹੁੰਦੀ ਹੈ। ਲੇਕਿਨ ਇਨਸਾਨ ਨੂੰ, ਮਨੁੱਖ ਨੂੰ ਰੱਬ ਨੇ ਠੀਕ ਤੇ ਗਲਤ ਦੀ ਪਛਾਣ ਕਰਨ ਵਾਲੀ ਬੁੱਧੀ ਦਿੱਤੀ ਹੈ। ਉਸ ਦੇ ਅੰਦਰ ਉਹ ਭਾਵ ਰੱਖਿਆ ਜਿਹਦੇ ਥੱਲੇ ਜੇ ਤੁਸੀਂ ਉਸ ਸੱਚ ਨੂੰ ਜਾਣ ਲੈਂਦੇ ਹੋ। ਭਗਤ ਪੀਪਾ ਜੀ ਦਾ ਇੱਕ ਸ਼ਬਦ ਹੈ ਜਿਹਦੇ 'ਚ ਉਹਨਾਂ ਨੇ ਯਾਦ ਦਹਾਨੀ ਕਰਵਾਈ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਹੁਣ ਬ੍ਰਹਮੰਡ ਇਹ ਸਾਡੀ ਇੱਕ ਧਰਤੀ ਹੈ, ਇਹ ਬਹੁਤ ਸਾਰੀ ਧਰਤੀ ਸੋਲਰ ਸਿਸਟਮ ਦਾ ਹਿੱਸਾ ਹੈ। ਉਸ ਦੀਆਂ ਗਲੈਕਸੀਜ਼ ਬਣਦੀਆਂ ਨੇ, ਮਲਟੀਪਲ ਗਲੈਕਸੀਜ਼ ਮਿਲ ਕੇ ਫਿਰ ਸੋਲਰ ਸਿਸਟਮ, ਗਲੈਕਸੀਜ਼, ਬ੍ਰਹਮੰਡ ਬਣਾਉਂਦੀਆਂ ਨੇ, ਜਿਸ ਨੂੰ ਅਸੀਂ ਯੂਨੀਵਰਸ ਕਹਿੰਦੇ। ਤੇ ਭਗਤ ਜੀ ਕਹਿੰਦੇ ਨੇ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਪਿੰਡਾ ਬਾਡੀ ਹੈ, ਹਿਊਮਨ ਬਾਡੀ ਹੈ, ਕਿ ਜੋ ਸਾਰੇ ਬ੍ਰਹਮੰਡ ਦੇ ਵਿੱਚ ਹੈ, ਯੂਨੀਵਰਸ ਦੇ ਵਿੱਚ ਹੈ, ਉਹ ਹਿਊਮਨ ਬਾਡੀ ਦੇ ਵਿੱਚ ਹੈ। ਔਰ ਇਹ ਗੱਲ ਸਿਰਫ ਇੱਥੋਂ ਤੱਕ ਮਹਿਦੂਦ ਨਹੀਂ ਹੈ, ਬਾਣੀ ਇਹ ਵੀ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਿਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਦੇਵ, ਐਂਜਲਸ, ਫਰਿਸ਼ਤੇ। ਹੁਣ ਫਰਿਸ਼ਤੇ, ਐਂਜਲਸ, ਹਿਊਮਨ ਜਿਹੜੇ ਡਿਵਾਈਨ ਇਨਸਾਨ ਨੇ, ਉਹਨਾਂ ਦੀ ਬੈਕ ਐਂਡ ਕਾਲ ਤੇ ਹੁੰਦੇ ਨੇ। ਫਰਿਸ਼ਤਿਆਂ ਦੇ ਬੁਲਾਉਣ ਤੇ ਅਸੀਂ ਨਹੀਂ ਜਾਂਦੇ। ਫਰਿਸ਼ਤਿਆਂ ਕੋਲ ਫੀਲਿੰਗ ਨਹੀਂ ਹੁੰਦੀ, ਐਮਬਰੇਸ ਨਹੀਂ ਹੁੰਦੀ, ਟੱਚ ਨਹੀਂ ਹੁੰਦਾ। ਅਸੀਂ ਹਿਊਮਨ ਬੀਇੰਗ ਦੇ ਤੌਰ ਤੇ ਜਦੋਂ ਆਪਣੇ ਮਾਪਿਓ ਦੇ ਗਲ ਲੱਗਦੇ ਹਾਂ, ਤੁਸੀਂ ਉਸ ਟੱਚ ਨੂੰ ਮਹਿਸੂਸ ਕਰਦੇ ਹੋ। ਜਦੋਂ ਤੁਸੀਂ ਬੱਚਿਆਂ ਨੂੰ ਪਿਆਰ ਕਰਦੇ ਹੋ, ਤੁਸੀਂ ਉਸ ਟੱਚ ਨੂੰ ਮਹਿਸੂਸ ਕਰਦੇ ਹੋ। ਪਰ ਬਹੁਤ ਵਾਰ ਜਦੋਂ ਅਸੀਂ ਉਸ ਦੇ ਵਿੱਚ ਹੀ ਸਿਮਟ ਕੇ ਰਹਿ ਜਾਂਦੇ ਤੇ ਫਿਰ ਜਿਹੜੀ ਯਾਦ ਦਹਾਨੀ ਸੀ ਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਯੂਨੀਵਰਸ ਦੇ ਵਿੱਚ ਹੈ ਉਹ ਹਿਊਮਨ ਬਾਡੀ ਦੇ ਵਿੱਚ ਹੈ, ਉਸ ਨੂੰ ਰਿਅਲਾਈਜ਼ ਕਰਨ ਦਾ ਤਰੀਕਾ ਵੀ ਗੁਰੂ ਸਾਹਿਬ ਨੇ ਸਾਨੂੰ ਉਹ ਜੀਵਨ ਜਾਚ ਦਿੱਤੀ, ਜਿਹੜੀ ਜੀਵਨ ਜਾਚ ਪਰਿਵਾਰਾਂ ਦੇ ਵਿੱਚ ਰਹਿੰਦੇ ਆ, ਗ੍ਰਸਤ ਵਿੱਚ ਰਹਿੰਦੇ ਆ, ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਆ ਵੀ ਅਸੀਂ ਰੱਬ ਦੇ ਨਾਲ ਵੀ ਜੁੜੇ ਰਹਿ ਸਕਦੇ ਹਾਂ, ਸਮਾਜ ਪ੍ਰਤੀ ਵੀ। ਕਿਉਂਕਿ ਜਦੋਂ ਅਸੀਂ ਹਿਊਮਨ ਲਾਈਫ ਦੀ ਗੱਲ ਕਰਦੇ ਹਾਂ, ਇਸ ਬਾਰੇ ਇੱਕ ਡੈਫੀਨੇਸ਼ਨ ਇੱਕ ਜ਼ਮਾਨੇ 'ਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਹੀ ਸੀ ਕਿ ਇਟਸ ਏ ਸਟੇਟ ਆਫ ਫਿਜ਼ੀਕਲ, ਮੈਂਟਲ, ਸੋਸ਼ਲ ਐਂਡ ਸਪਿਰਿਚੁਅਲ ਵੈਲਬੀਇੰਗ ਆਫ ਐਨ ਇੰਡੀਵਿਜੂਅਲ। ਬਹੁਤ ਵਾਰ ਸਾਡਾ ਸਾਰਾ ਧਿਆਨ ਅੱਜ ਜਿਹੜੀ ਮੈਨੂੰ ਕਈ ਵਾਰੀ ਇਨਬੈਲੈਂਸ ਨਜ਼ਰ ਆਉਂਦਾ ਹੈ ਆਪਣੇ ਪਰਿਵਾਰਾਂ ਦੇ ਵਿੱਚ ਵੀ। ਇੱਕ ਤਰਫਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਹਿਲੀ ਜਨਰੇਸ਼ਨ ਨੂੰ ਬਹੁਤ ਸਟਰਗਲ ਕਰਨਾ ਪੈਂਦਾ ਹੈ। ਬਹੁਤ ਵਾਰ ਬੀਬੀਆਂ ਵੀ, 2-2 ਜੌਬ ਵੀ,
ਸਾਡਾ ਇਹ ਹੁੰਦਾ ਹੈ ਕਿ ਜੀ ਅਸੀਂ ਬੈਸਟ ਜਿਹੜਾ ਘਰ ਪ੍ਰੋਵਾਈਡ ਕਰੀਏ, ਪਿੱਛੇ ਆਪਣਾ ਜੇ ਕੋਈ ਕਰਜ਼ਾ ਹੈ ਉਹ ਲਾਈਏ, ਆਪਣਾ ਚੰਗਾ ਘਰ ਪਿੱਛੇ ਵੀ ਬਣਾਏ। ਇਹ ਬਹੁਤ ਚੰਗੀ ਗੱਲ ਹੈ, ਪਰ ਇਸ ਸਾਰੇ ਦੇ ਵਿੱਚ ਬੈਲੈਂਸ ਗਵਾਚ ਜਾਂਦਾ ਹੈ। ਮੈਂ ਜਦੋਂ ਊਠੀ ਫੈਮਿਲੀ, ਚੱਠਾ ਫੈਮਿਲੀ 'ਚ ਦੇਖਦਾ ਬੱਚੇ ਤੁਸੀਂ ਬਹੁਤ ਵੈਲ ਐਜੂਕੇਟਿਡ ਦਿੱਤੇ ਨੇ, ਬਹੁਤ ਉਹਨਾਂ ਨੂੰ ਚੰਗੀ ਐਜੂਕੇਸ਼ਨ ਦਿੱਤੀ ਹੈ, ਜਿਹੜਾ ਬੜਾ ਇੰਪੋਰਟੈਂਟ ਹੈ। ਮੈਂ ਸਮਝਦਾ ਵੀ ਦੋ ਐਲੀਮੈਂਟ ਪਰਿਵਾਰਾਂ ਦੇ ਵਿੱਚ ਇਗਨੋਰ ਹੋਏ ਨਜ਼ਰ ਆਉਂਦੇ ਨੇ। ਇੱਕ ਤੇ ਬਜ਼ੁਰਗ, ਜਿਵੇਂ ਪਹਿਲਾਂ ਭਾਈ ਸਾਹਿਬ ਨੇ ਵੀ, ਭਾਈ ਨਰਿੰਦਰ ਸਿੰਘ ਹੋਰਾਂ ਨੇ ਯਾਦ ਦਹਾਨੀ ਕਰਵਾਈ, ਭਾਈ ਦਲਜੀਤ ਸਿੰਘ ਹੋਰਾਂ ਨੇ ਯਾਦ ਦਹਾਨੀ ਕਰਵਾਈ। ਮਾਪਿਓ ਉਹ ਤੁਹਾਨੂੰ ਸਭ ਕੁਝ ਦਿੰਦੇ ਨੇ, ਉਹਨਾਂ ਤੋਂ ਰੱਬ ਤੋਂ ਬਾਅਦ ਉਹਨਾਂ ਦਾ ਦਰਜਾ ਹੈ, ਦੁਨੀਆ 'ਚ ਲਿਆਉਣ ਦਾ ਵੀ ਕਾਰਨ ਨੇ, ਔਰ ਉਹਨਾਂ ਦੇ ਅੰਦਰੋਂ ਜਿਹੜੀ ਅਸੀਸ ਹੈ ਉਹਦੇ 'ਚ ਕੰਡੀਸ਼ਨ ਨਹੀਂ ਜੁੜੀ ਹੁੰਦੀ। ਬੇਸ਼ੱਕ ਜੋਤ ਰੱਬ ਦੀ ਹੈ, ਵਾਜਾ ਰੱਬ ਨੇ ਵਜਾਇਆ ਹੁੰਦਾ ਹੈ, ਪਰ ਉਸ ਮਾਂ ਦੀ ਉਹ ਬੋਨ, ਉਸ ਦਾ ਫਲੈਸ਼, ਉਸ 'ਚੋਂ ਹੀ ਕ੍ਰੀਏਟ ਹੋਇਆ ਵਜੂਦ ਹੁੰਦਾ ਹੈ, ਜਿਹੜਾ ਜੀਵਨ ਨਵਾਂ ਜਿਸ 'ਤੇ ਅਸੀਂ ਖੁਸ਼ੀਆਂ ਮਨਾਉਂਦੇ ਹਾਂ, ਮੁੰਡਾ ਜੰਮਿਆ, ਕੁੜੀ ਜੰਮੀ। ਪਰ ਜਿਉਂ-ਜਿਉਂ ਅਸੀਂ ਗਰੋ ਹੁੰਦੇ ਹਾਂ, ਇਹ ਵੀ ਇੱਕ ਐਸਾ ਇੱਕ ਮਾਇਆ ਦਾ ਅਮਰ ਹੈ, ਮਾਇਆ ਦਾ ਵਰਤਾਰ ਹੈ ਕਿ ਤਿਉਂ-ਤਿਉਂ ਅਸੀਂ ਆਪਣੇ ਆਪ 'ਚ ਰੁੱਝਦੇ ਚਲੇ ਜਾਂਦੇ ਹਾਂ। ਇੱਕ ਸਟੇਜ ਐਸੀ ਆ ਜਾਂਦੀ ਹੈ ਜਦੋਂ ਮਾਂ-ਬਾਪ ਬਜ਼ੁਰਗੀ ਵੱਲ ਜਾਂਦੇ ਨੇ। ਔਰ ਇੱਕ ਬੜੀ ਖੂਬਸੂਰਤ ਕਹਾਣੀ, ਅਜ਼ਰਬਾਈਜਾਨ ਇੱਕ ਮੁਲਕ ਹੈ, ਉਹਨਾਂ ਦੀਆਂ ਬੜੀਆਂ ਰਿਚ ਟ੍ਰੈਡੀਸ਼ਨਸ ਨੇ। ਉਹਨਾਂ ਦੀ ਕਹਾਣੀ ਹੈ ਇੱਕ ਬਜ਼ੁਰਗ ਜਿਹੜਾ ਅੱਜ ਅਸੀਂ ਡਿਮੈਂਸ਼ੀਆ ਜਾਂ ਐਲਜ਼ਾਈਮਰ ਕਹਿੰਦੇ ਹਾਂ, ਉਸ 'ਚ ਅਜੇ ਜਾਣ ਵਾਲਾ ਹੀ ਸੀ। ਉਹਨੇ ਇੱਕ ਵਾਰ ਦੋ ਵਾਰ ਆਪਣੇ ਬੱਚੇ ਨੂੰ ਜਦੋਂ ਪੁੱਛਣਾ, ਉਹਨੇ ਖਿੱਚ ਕੇ ਕਹਿਣਾ ਜੀ ਮੈਂ ਤਾਂ ਤੁਹਾਨੂੰ ਦੱਸਿਆ ਹੀ ਹੈ, ਫਿਰ ਤੁਸੀਂ ਮੈਨੂੰ ਪੁੱਛ ਰਹੇ ਹੋ। ਅਤੇ ਕਹਿੰਦੇ ਨੇ ਵੀ ਉਹ ਅੰਦਰ ਗਿਆ, ਉਹਨੇ ਜਾ ਕੇ ਇੱਕ ਕਾਪੀ ਲਿਆਂਦੀ, ਉਹਨੂੰ ਕਿਹਾ ਦੇਖ, ਉਹ 60-70 ਸਾਲ ਪੁਰਾਣੀ ਕਾਪੀ ਸੀ ਜਿਸ 'ਤੇ ਲਿਖਿਆ ਸੀ ਕਿ ਅੱਜ ਮੇਰੇ ਬੱਚੇ ਨੇ ਪਹਿਲੀ ਵਾਰ ਆ ਕੇ, ਜਾਂ ਜਦੋਂ ਮੈਨੂੰ ਯਾਦ ਹੈ ਸਰ ਮਨੋਹਰ ਸਿੰਘ ਮਾਰਕੋ, ਬਹੁਤ ਵੱਡੇ ਸਕਾਲਰ ਗੁਰਬਾਣੀ ਦੇ ਵੀ ਹੋਏ, ਗੁਰੂ ਗ੍ਰੰਥ ਸਾਹਿਬ ਦੀਆਂ ਆਦ ਬੀੜਾਂ ਦੇ ਉੱਤੇ ਉਹਨਾਂ ਦਾ ਕੰਮ ਸੀ, ਨਿਊਯਾਰਕ 'ਚ ਰਹਿੰਦੇ ਸੀ, ਹੁਣ ਚੜ੍ਹਾਈ ਕਰ ਗਏ। ਉਹ ਜਦੋਂ ਇਸ ਵਾਕਿਆ ਨੂੰ ਸੁਣਾਉਂਦੇ ਸੀ, ਉਹ ਕਹਿੰਦੇ ਸੀ ਕਿ ਵੀ ਜਦੋਂ ਬਾਪ ਬੱਚੇ ਨੂੰ ਮੋਢੇ 'ਤੇ ਚੁੱਕਦਾ, ਬਾਹਰ ਲਿਆਉਂਦਾ ਹੈ, ਪੰਛੀ ਜਾ ਰਿਹਾ, ਪੰਛੀ ਕਾਂ ਕਰਦਾ, ਅਤੇ ਬਾਪ ਬੱਚੇ ਨੂੰ ਕਹਿੰਦਾ ਪੁੱਤਰ ਕਾਂ, ਉਹ ਭੁੱਲ ਜਾਂਦਾ, ਕਹਿੰਦਾ, ਫਿਰ ਕਹਿੰਦੇ ਨਹੀਂ ਕਾਂ ਕਾਂ ਕਾਂ। ਉਹ ਕਹਿੰਦੇ ਫਿਰ ਜਦੋਂ ਬੱਚਾ ਕਹਿੰਦਾ ਕਾਂ ਕਾਂ ਕਾਂ, ਫਿਰ ਖੁਸ਼ੀ ਦੇ ਨਾਲ ਝੂਮ ਉੱਠਦਾ ਵੀ ਇਹ ਪਹਿਲਾ ਲਫ਼ਜ਼ ਹੈ। ਅਤੇ ਉਹ ਜਿਹੜਾ ਉਸ ਅਜ਼ਰਬਾਈਜਾਨ ਵਾਲਾ ਪਿਓ ਹੈ, ਉਹਨੂੰ ਲਿਖ ਰਿਹਾ ਵੀ ਅੱਜ ਮੇਰੇ ਪਿਓ ਨੇ, ਅੱਜ ਮੇਰੇ ਬੱਚੇ ਨੇ ਪਹਿਲਾ ਲਫ਼ਜ਼ ਇਹ ਕਿਹਾ, ਅਤੇ ਉਹਨੇ ਉਵੇਂ ਹੀ ਉਹਦੇ 'ਚ ਗੈਪ ਦੇ ਕੇ ਲਿਖਿਆ ਕਾਂ ਕਾਂ ਕਾਂ। ਅਤੇ ਉਹਨੂੰ ਕਹਿੰਦਾ ਵੀ ਮੈਨੂੰ ਤਾਂ ਉਦੋਂ ਚਾਅ ਚੜ੍ਹ ਗਿਆ ਸੀ ਕਿ ਵੀ ਤੂੰ ਕਿੰਨੀ ਵਾਰੀ ਕਹਿਣ ਤੋਂ ਬਾਅਦ ਕਿਹਾ ਸੀ, ਜੇ ਅੱਜ ਮੈਨੂੰ ਇਹ ਭੁੱਲਿਆ ਅਤੇ ਤੈਨੂੰ ਉਹ ਦਿਨ ਯਾਦ ਰੱਖਣਾ ਚਾਹੀਦਾ। ਇਹ ਸਾਡੇ ਸਭ ਲਈ ਹੈ। ਮੈਂ ਇਹ ਸਮਝਦਾ ਹਾਂ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਥੋਂ ਦੇ ਚੈਲੰਜਸ ਨੇ। ਮਾਂ-ਬਾਪ ਜੇ ਤੁਹਾਡੇ ਤੋਂ ਕੋਈ ਬੈਸਟ ਐਕਸਪੈਕਟ ਕਰਦੇ ਨੇ, ਉਹਨਾਂ ਨਾਲ ਟਾਈਮ ਸਪੈਂਡ ਕਰੋ, ਉਹਨਾਂ ਦੇ ਕੋਲ ਬੈਠੋ, ਉਹਨਾਂ ਦੇ ਕੋਲ ਬਹੁਤ ਕੁਝ ਦੇਣ ਨੂੰ ਹੈ। ਔਰ ਮੇਰੇ ਲਈ, ਮੈਂ ਜਦੋਂ ਵੀ ਬਚਪਨ ਤੋਂ ਮੇਰਾ ਇੱਕ ਇਸ਼ਕ ਰਿਹਾ, ਜੋ ਕੁਝ ਮੈਂ ਸਿੱਖਿਆ ਬਜ਼ੁਰਗਾਂ ਦੇ ਕੋਲ ਬਹਿ ਕੇ, ਹਰ ਬਜ਼ੁਰਗ ਦੇ ਕੋਲ ਇੱਕ ਕਹਾਣੀ ਹੈ, ਉਹ ਇੱਕ ਚਲਦੀ ਫਿਰਦੀ ਕਿਤਾਬ ਹੈ। ਉਹ ਕਿਤਾਬਾਂ ਦੇ ਵਿੱਚ, ਕਿਤਾਬ ਤਾਂ ਲੇਖਕ ਲਿਖਦੇ ਨੇ ਆਪੋ ਆਪਣੇ, ਕਿਸੇ ਨੇ ਡਾਕਟਰੇਟ ਲੈਣਾ, ਕਿਸੇ ਨੇ ਬੈਸਟ ਸੈਲਰ ਬਣਾਉਣਾ, ਪਰ ਇਹ ਉਹ ਕਿਤਾਬਾਂ ਨੇ ਜਿਨ੍ਹਾਂ ਦੇ ਕੋਲ ਬਹੁਤ ਕੁਝ ਹੈ ਤੁਹਾਨੂੰ ਦੇਣ ਨੂੰ। ਇਵੇਂ ਹੀ ਬੱਚਿਆਂ ਦੇ ਹਵਾਲੇ ਨਾਲ ਵੀ ਮੈਂ ਕਹਿਣਾ ਚਾਹਾਂਗਾ, ਬੱਚਿਆਂ ਨੂੰ ਤੁਹਾਡੇ ਘਰਾਂ ਦੀ, ਵੱਡਿਆਂ ਦੀ ਕੋਈ ਲੋੜ ਨਹੀਂ। ਟਾਈਮ ਸਪੈਂਡ ਕਰੋ ਬੱਚਿਆਂ ਦੇ ਨਾਲ, ਬੈਸਟ ਐਜੂਕੇਸ਼ਨ ਦਿਓ, ਚੰਗੇ ਨਿਕਲਣਗੇ, ਉਹਨਾਂ ਨੇ ਘਰ ਕੀ ਸਭ ਕੁਝ ਹੀ ਬਣਾ ਲੈਣਾ। ਔਰ ਬਹੁਤ ਸਕਸੈਸਫੁਲ ਸਾਡੀਆਂ ਜਨਰੇਸ਼ਨਸ ਨੇ, ਜਿੱਥੇ ਅਸੀਂ ਅੱਜ ਮਾਤਾ ਮਨਜੀਤ ਕੌਰ ਜਿਹਨੂੰ ਯਾਦ ਕਰ ਰਹੇ ਹਾਂ, ਜ਼ਾਹਰ ਹੈ ਉਹਨਾਂ ਦੇ ਜਿਹੜੀ ਆਫ ਸਪਰਿੰਗ ਹੈ, ਅੰਗਰੇਜ਼ੀ 'ਚ ਕਹਿੰਦੇ ਨੇ ਇਹ ਫਰੂਟ ਡੋਂਟ ਫਾਲਸ ਮੱਚ ਅਵੇ ਫਰੋਮ ਦਾ ਟਰੀ, ਦਰਖਤ ਤੋਂ ਬਹੁਤੀ ਦੂਰ ਨਹੀਂ ਡਿੱਗਦਾ। ਜੇ ਤੁਸੀਂ ਮਾਂ-ਬਾਪ ਨੂੰ ਦੇਖਣਾ ਹੈ ਤੇ ਬੱਚਿਆਂ 'ਚੋਂ ਤੁਸੀਂ ਦੇਖ ਸਕਦੇ ਹੋ ਤਿੰਨੋਂ ਵੀਰ ਜਿਨ੍ਹਾਂ ਦਾ ਆਪਸੀ ਵੀ ਆਈਕੋਨਿਕ ਲਵ ਹੈ। ਸ਼ਮਸ਼ੇਰ ਸਿੰਘ ਹੋਰਾਂ ਨਾਲ ਜ਼ਿਆਦਾ ਵਾਹ ਰਿਹਾ, ਔਰ ਜ਼ਾਹਰ ਹੈ ਜਿਵੇਂ ਹਰ ਇੱਕ ਨੇ ਇਹ ਕਿਹਾ ਕਿ ਵੀ ਯਾਰਾਂ ਦੇ ਯਾਰ ਨੇ, ਪੰਥ ਦੇ ਲਈ ਆਵਾਜ਼ ਦਿੱਤਿਆਂ ਹਾਜ਼ਰ ਹੁੰਦੇ ਨੇ, ਹਾਈਲੀ ਐਮੋਸ਼ਨਲ ਨੇ, ਕਈ ਵਾਰੀ ਐਮੋਸ਼ਨਲੀ ਗੁੱਸਾ ਵੀ ਕਰ ਲੈਂਦੇ ਨੇ, ਪਰ ਮੰਨ ਵੀ ਜਾਂਦੇ ਨੇ। ਔਰ ਬਾਪੂ ਜੀ, ਮੈਂ ਸਮਝਦਾ ਵੀ ਇਹਨਾਂ ਨਾਲ ਜਦੋਂ ਵੀ ਮਿਲਣ ਦਾ ਮੌਕਾ ਮਿਲਿਆ, ਹੁਣ ਵੀ ਜਦੋਂ ਅਸੀਂ ਕ੍ਰਿਮੇਸ਼ਨ ਵਾਲੀ ਥਾਂ 'ਤੇ ਸੀ ਟਲੀਡੋ, ਅਤੇ ਉਹਨਾਂ ਨੇ ਚੇਸਟ ਪਰਸ਼ੀਅਨ ਦਾ ਇੱਕ ਸ਼ੇਅਰ ਕੋਟ ਕੀਤਾ, ਕਿਉਂਕਿ ਇਹ ਉਹ ਜਨਰੇਸ਼ਨ ਹੈ ਜਿਨ੍ਹਾਂ ਨੂੰ ਫਾਰਸੀ ਆਉਂਦੀ ਸੀ, ਕਿਉਂਕਿ ਸਾਰਾ ਰੈਵਨਿਊ ਦਾ ਰੈਕਰਡ ਅੱਜ ਵੀ ਬਹੁਤ ਸਾਰਾ ਉਸੇ 'ਚ ਹੈ। ਔਰ ਉਹ
ਇਹੀ ਸੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਜਿਸ ਸ਼ਬਦ ਦੇ ਨਾਲ ਤਿਲੰਗ ਰਾਗ 'ਚ ਮੈਂ ਸ਼ੁਰੂਆਤ ਕੀਤੀ ਹੈ, ਇਹ ਉਹ ਪੀਰੀਅਡ ਸੀ ਜਦੋਂ ਇੱਕ ਨਵੀਂ ਲੈਂਗੁਏਜ ਜਨਮ ਲੈ ਰਹੀ ਸੀ 15ਵੀਂ 16ਵੀਂ ਸਦੀ ਦੇ ਵਿੱਚ। ਇਹਦੇ 'ਚ ਬਹੁਤ ਸਾਰੀ ਫਾਰਸੀ ਹੈ, ਬਹੁਤ ਜਿਹਨੂੰ ਅੱਜ ਉਰਦੂ ਕਿਹਾ ਜਾਂਦਾ, ਜਿਹਦਾ ਪਹਿਲਾ ਨਾਂ ਰੇਖਤਾ ਸੀ, ਜਿਸ ਨੂੰ ਭਾਵੇਂ ਅਮੀਰ ਖੁਸਰੋ ਨੇ 12ਵੀਂ 13ਵੀਂ ਸਦੀ 'ਚ ਉਹਦਾ ਆਗਾਜ਼ ਕੀਤਾ। ਪਰ ਇਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਜਿਸ ਦੇ ਵਿੱਚ ਪਰਸ਼ੀਅਨ ਸਿੰਬੋਲਿਜ਼ਮ ਹੈ, ਕਿਉਂਕਿ ਇਸਲਾਮ ਦੀ ਡੋਮੀਨੈਂਸ ਸੀ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ਮਾਨ ਹੋਣ ਤੋਂ 6-7 ਸਦੀਆਂ ਪਹਿਲਾਂ ਇਸਲਾਮ ਪੰਜਾਬ ਦੀ ਧਰਤੀ 'ਤੇ ਆ ਚੁੱਕਾ ਸੀ। ਬਹੁਤ ਸਾਰੇ ਜੱਟ ਕਬੀਲੇ ਜਿਨ੍ਹਾਂ ਬਾਰੇ ਲਹਿੰਦੇ ਪੰਜਾਬ 'ਚ ਜਦੋਂ ਹੁੰਦਾ ਹੈ ਤਾਂ ਬਹੁਤੇ ਸਮਝਦੇ ਨੇ ਵੀ ਇਹ ਸਾਰੇ ਸਿੱਖਾਂ ਤੋਂ ਕਨਵਰਟ ਹੋਏ ਨੇ। ਇਵੇਂ ਨਹੀਂ ਹੈ, ਥੋੜ੍ਹੀਆਂ ਬਹੁਤ ਕਨਵਰਸ਼ਨਸ ਹੁੰਦੀਆਂ ਰਹੀਆਂ, 47 'ਚ ਵੀ ਹੋਈਆਂ ਥੋੜ੍ਹੀਆਂ। ਇਹ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਹੀ ਜਿਹੜੇ ਇਹ ਕਬੀਲੇ ਸੈਂਟਰਲ ਏਸ਼ੀਆ ਤੋਂ ਆਏ, ਕਿਉਂਕਿ ਇਸਲਾਮ ਦੇ ਵਿੱਚ ਇੱਕ ਆਪਣੇ ਕਿਸਮ ਦੀ ਜ਼ੁੰਬਸ਼ ਵੀ ਸੀ। ਔਰ ਜਿਹੜੇ ਦਾਤਾਗੰਜ ਲਾਹੌਰ ਜਾਂ ਬਾਬਾ ਫਰੀਦ ਜਿਹੜੇ ਗੁਰੂ ਨਾਨਕ ਪਾਤਸ਼ਾਹ ਤੋਂ ਵੀ ਲਗਭਗ 250-300 ਸਾਲ ਪਹਿਲਾਂ ਹੋਏ, ਜਾਂ ਅਜਮੇਰ ਸ਼ਰੀਫ ਜਾਂ ਨਿਜ਼ਾਮੂਦੀਨ ਔਲੀਆ, ਇਹ ਸਾਰੇ 11ਵੀਂ-12ਵੀਂ ਸਦੀ ਤੱਕ ਪਹੁੰਚਦੇ ਆ। ਇਸ ਲਈ ਤੁਹਾਨੂੰ ਗੁਰਬਾਣੀ ਦੇ ਵਿੱਚ ਬਹੁਤ ਕੁਝ ਫਾਰਸੀ ਦੇ ਨਾਲ ਜੁੜਿਆ ਹੋਇਆ ਵੀ ਮਿਲੇਗਾ, ਇਸਲਾਮ ਦੇ ਨਾਲ ਜੁੜਿਆ ਹੋਇਆ ਸਿੰਬੋਲਿਜ਼ਮ ਵੀ ਮਿਲੇਗਾ। ਅਤੇ ਇਹੀ ਗੁਰੂ ਨਾਨਕ ਪਾਤਸ਼ਾਹ ਨੇ ਯਾਦ ਦਹਾਨੀ ਕਰਵਾਈ ਰੱਬ ਨੂੰ ਸੰਬੋਧਨ ਕਰਦਿਆਂ ਕਿ ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ। ਕਹੇ ਵਾਹਿਗੁਰੂ, ਮੈਂ ਤੇਰੇ ਇੱਕ ਗੱਲ ਕਹਿ ਰਿਹਾ, ਧਿਆਨ ਨਾਲ ਸੁਣਨਾ, ਤੂੰ ਬਹੁਤ ਕਬੀਰ ਹੈ। ਕਬੀਰ ਦਾ ਮਤਲਬ ਮਹਾਨ ਹੁੰਦਾ ਹੈ, ਕਰੀਮ ਹੈ, ਬਹੁਤ ਦਿਆਲੂ ਹੈ, ਜਿਹੜਾ ਤੂੰ ਸਭ ਕੁਛ ਹੈ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਫਿਰ ਆਪਣੇ ਆਪ ਨੂੰ ਸਮਝਾਇਆ ਕਿ ਜਿਹੜੀ ਦੁਨੀਆ ਹੈ ਇਹ ਮੁਕਾਮੇ ਫਾਨੀ ਹੈ, ਇਹ ਟ੍ਰਾਂਜ਼ਿਟਰੀ ਹੈ, ਇਹ ਪਰਮਾਨੈਂਟ ਨਹੀਂ ਹੈ, ਇਹ ਟ੍ਰਾਂਜ਼ਿਟ ਹੈ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੇਚ ਨਾਦਾਨੀ। ਜਿਵੇਂ ਸਾਡੇ ਪੂਰਬ ਦੀ ਟ੍ਰੈਡੀਸ਼ਨ 'ਚ ਅਸੀਂ ਯਮਰਾਜ ਜਾਂ ਮੌਤ ਦੇ ਫਰਿਸ਼ਤੇ, ਜਾਂ ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਕਾਇਤ ਚੇਤੂ ਨਾਓ, ਕਿ ਕਾਇਤ ਤੇ ਚੇਤੂ ਦੋ ਚਿੱਤਰਗੁਪਤ ਨੇ ਜਿਹੜੇ ਪੈਨ ਪੇਪਰ ਲੈ ਕੇ ਬੈਠੇ ਨੇ, ਸਾਡੇ ਕਰਮਾਂ ਦਾ ਹਿਸਾਬ ਲਿਖ ਰਹੇ ਨੇ। ਅਤੇ ਇਹ ਜਿਹੜੇ 3 ਮਜ਼ਹਬਾਂ ਦੀ ਟ੍ਰੈਡੀਸ਼ਨ ਹੈ, ਕ੍ਰਿਸਚੀਅਨਿਟੀ, ਜੂਡਾਇਜ਼ਮ, ਇਸਲਾਮ, ਉਸ ਦੇ ਵਿੱਚ ਇਜ਼ਰਾਈਲ ਮੌਤ ਦਾ ਫਰਿਸ਼ਤਾ ਹੈ। ਅਤੇ ਗੁਰੂ ਸਾਹਿਬ ਕਹਿੰਦੇ ਨੇ ਮਮ ਸਰ ਮੂਹੇ, ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਇਜ਼ਰਾਈਲ ਨੇ ਫੜੇ ਹੋਏ ਨੇ। ਮਮ ਸਰ ਮੂਹੇ ਇਜ਼ਰਾਈਲ ਗ੍ਰਿਫਤੇ ਦਿਲ ਹੇਚ ਨਾਦਾਨੀ। ਹੇ ਨਾਦਾਨ, ਤੈਨੂੰ ਅਜੇ ਵੀ ਸਮਝ ਨਹੀਂ ਹੈ ਕਿ ਤੇਰੇ ਸਿਰ ਦੇ ਉੱਤੇ ਕਾਲ ਹੈ। ਆਲਵੇਜ਼ ਮੌਤ ਨੇ ਕਦੋਂ ਆ ਜਾਣਾ, ਇਹ ਇਜ਼ਰਾਈਲ ਤੇਰੇ ਸਿਰ ਦੇ ਉੱਤੇ ਬੈਠਾ ਹੋਇਆ ਹੈ। ਜ਼ਨ ਪਿਸਰ ਪਿਦਰ ਬਿਰਾਦਰਾਂ ਕਸ ਨੇਸ ਦਸਤੰਗੀਰ। ਜ਼ਨ ਔਰਤ, ਜਦੋਂ ਜ਼ਨ ਜ਼ਰ ਜ਼ਮੀਨ ਕਿਹਾ ਜਾਂਦਾ ਕਿ ਜ਼ਨ ਪਿਸਰ ਪਦਰ ਭਰਾ ਪੁੱਤਰ ਸਾਰੇ ਕਸ ਨੇਸ ਦਸਤੰਗੀਰ ਆਖਰ ਬੇਹਫਤਮ ਕਸ਼ ਨਾ ਦਾਰਦ ਚੂੰ ਸ਼ਬਦ ਤਕਬੀਰ। ਕਿ ਜਦੋਂ ਤੇਰੀ ਆਖਰੀ ਨਮਾਜ਼ ਪੜ੍ਹੀ ਜਾਣੀ ਹੈ ਉਦੋਂ ਕਿਸੇ ਨੇ ਵੀ ਤੇਰੀ ਬਾਂਹ ਨਹੀਂ ਫੜਨੀ, ਕੋਈ ਤੇਰਾ ਜ਼ਨ ਪਿਸਰ ਬਿਦਰ ਕੋਈ ਤੇਰਾ ਨਹੀਂ ਹੈ। ਔਰ ਫਿਰ ਯਾਦ ਦਹਾਨੀ ਕਰਾਈ ਸ਼ਬ ਰੋਜ਼ ਗਸ਼ਤਮ ਕਰ ਹਵਾ ਕਰ ਦੇਮ ਬਦੀ ਖਿਆਲ, ਕਿ ਸਵੇਰੇ ਸ਼ਾਮ ਲਾਲਚ ਦੇ ਵਿੱਚ ਗਰਸਿਆ ਹੋਇਆ। ਕਾਹੇ ਨਾ ਨੇਕੀ ਕਾਰ ਕਰਦਮ ਮਮ ਇੰਚਨੀ ਹਵਾਲ। ਇਹ ਮੇਰੇ ਮਨ, ਤੈਨੂੰ ਇਹ ਇਸ ਗੱਲ ਦਾ ਹਵਾਲ ਯਾਦ ਨਹੀਂ ਹੈ ਕਿ ਤੂੰ ਨੇਕੀ ਕਰਨੀ ਹੈ। ਬਦਬਖਤ ਹਮ ਚੂੰ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਕਿ ਅਸੀਂ ਬਦਬਖਤ ਹੈ, ਅਸੀਂ ਬਿਲਕੁਲ ਨਾ ਕੰਟਰੋਲ ਹੈ, ਪਰ ਫਿਰ ਵੀ ਹੇ ਵਾਹਿਗੁਰੂ ਮੈਂ ਤੇਰਾ ਬਗੋਇਦ ਜਨ ਤੁਰਾ, ਤੇਰਾ ਮੈਂ ਜਨ ਹਾਂ, ਤੇਰੇ ਚਾਕਰਾਂ ਪਾ ਖਾਕ, ਤੇਰੇ ਚਾਕਰਾਂ ਤੋਂ ਮੈਂ ਕੁਰਬਾਨ ਜਾਂਦਾ ਹੈ। ਔਰ ਅੱਜ ਜਦੋਂ ਅਸੀਂ ਸਾਰੇ ਇਸ ਅਰਦਾਸ ਦੇ ਵਿੱਚ ਸ਼ਮੂਲੀਅਤ ਕਰਾਂਗੇ, ਵਿਛੜੀ ਰੂਹ ਨੂੰ ਯਾਦ ਕਰਦੇ ਹਾਂ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਮਾਤਾ ਜੀ ਨੂੰ, ਇਹ ਸਾਡਾ ਕਲੈਕਟਿਵ ਵਿਧਾਨ ਹੈ, ਅਸੀਂ ਮੰਨਦੇ ਹਾਂ। ਬੇਸ਼ੱਕ ਕਿਰਦਾਰ ਨਾਲ ਹੀ ਹੁੰਦਾ ਹੈ, ਕਰਨ ਵਾਲੇ ਦੇ ਨਾਲ ਚਲਾ ਜਾਂਦਾ ਹੈ, ਪਰ ਕਲੈਕਟਿਵ ਅਰਦਾਸ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। ਔਰ ਇਹ ਗੁਰੂ ਅਮਰਦਾਸ ਜੀ ਦੀ ਹਦਾਇਤ ਸਦ ਰਾਮਕਲੀ 'ਚ ਵੀ ਕਿ ਭਾਈ ਮੇਰੇ ਪਿੱਛੋਂ ਰੋਣਾ ਨਹੀਂ ਹੈ, ਮਾਂ ਪਾਛੇ ਕੀਰਤਨ ਕਰਿਓ ਨਿਰਵਾਣ ਜਿਓ। ਇਹ ਸਾਨੂੰ ਵੀ ਢਾਰਸ ਹੁੰਦੀ ਹੈ, ਹਕੀਕਤ ਵੀ ਬਿਆਨ ਹੁੰਦੀ ਹੈ। ਅਤੇ ਫਿਰ ਅਸੀਂ ਗੁਰੂ ਤੋਂ ਇਹ ਮੰਗਦੇ ਵੀ ਹੈ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ।
ਕਿ ਵਾਹਿਗੁਰੂ ਮਾਤਾ ਜੀ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਤੇ ਸਾਡੇ 'ਚ ਵੀ ਇਹ ਸਿਦਕ, ਭਰੋਸਾ, ਗੁਰੂ ਦੇ ਉੱਤੇ ਅਮਨ, ਹਰ ਦੁੱਖ ਸੁੱਖ ਦੇ ਵਿੱਚ ਗੁਰੂ ਦੇ ਸ਼ੁਕਰਾਨੇ 'ਚ ਰਹਿਣਾ, ਇਹ ਗੁਣ ਸਾਡੇ ਅੰਦਰ ਵੀ ਦੇਣ। ਸਮੁੱਚੇ ਪਰਿਵਾਰ ਵੱਲੋਂ ਇਹ ਤੁਹਾਡੀ ਸਭ ਦੀ ਨਿਵਾਜ਼ਿਸ਼ ਹੈ ਕਿ ਤੁਸੀਂ ਮੈਨੂੰ ਧੰਨਵਾਦ ਕਰਨ ਲਈ ਕਿਹਾ। ਮੈਂ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹੈ ਕਿ ਤੁਸੀਂ ਇੰਤਹਾ ਪਿਆਰ ਦਿੰਦੇ ਹੋ। ਇਸ ਦੇ ਅਸੀਂ ਕਾਬਲ ਨਹੀਂ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜੋ ਵਡਿਆਈ ਹੈ ਉਹ ਸਤਿਗੁਰੂ ਦੀ ਹੈ, ਉਹ ਗੁਰੂ ਨਾਨਕ ਪਾਤਸ਼ਾਹ ਦੀ ਹੈ, ਜਿਹੜੇ ਕਿਸੇ ਦੇ ਵੀ ਸਿਰ 'ਤੇ ਹੱਥ ਰੱਖ ਕੇ ਜੋ ਸੇਵਾ ਲੈ ਲੈਣ। ਔਖੀਆਂ ਘੜੀਆਂ ਹੋਣਗੀਆਂ, ਖਾਸ ਤੌਰ 'ਤੇ ਬਾਪੂ ਜੀ ਲਈ, ਜੀਵਨ ਸਾਥੀ ਦਾ ਤੁਰ ਜਾਣਾ, ਬੱਚਿਆਂ ਦੇ ਲਈ, ਔਰ ਜਿਵੇਂ ਹਰਮਨ ਸਿੰਘ ਨੇ ਟ੍ਰਿਬਿਊਟ ਦਿੱਤੀ ਹੈ, ਇਹ ਬਿਲਕੁਲ, ਪਰ ਇਹ ਕੰਟੀਨਿਊਟੀ ਵੀ ਹੈ, ਇਹ ਉਹ ਵਿਰਸਾ ਵੀ ਹੈ। ਔਰ ਇਹੀ ਜਦੋਂ ਅਸੀਂ ਉਹਨਾਂ ਦੇ ਗੁਣਾਂ ਨੂੰ ਯਾਦ ਕਰਦੇ ਹਾਂ, ਬਾਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੀਣ, ਜਦੋਂ ਅਸੀਂ ਬਜ਼ੁਰਗਾਂ ਦੀਆਂ ਕਹਾਣੀਆਂ, ਉਹਨਾਂ ਦੀ ਦਾਸਤਾਨ ਬਿਆਨ ਕਰਦੇ ਹਾਂ, ਤੇ ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਕਮੇਟੀ ਦਾ, ਔਰ ਖ਼ਾਸ ਤੌਰ 'ਤੇ ਸਾਡੇ ਰਾਗੀ ਸਿੰਘਾਂ ਨੇ, ਬਹੁਤ ਗੁਣਵਾਨ ਨੇ। ਜੀ ਤਾਂ ਮੇਰਾ ਕਰਦਾ ਸੀ ਵੀ ਕੀਰਤਨ ਸਟਾਪ ਨਾ ਹੋਏ, ਪਰ ਵਕਤ ਦੇਖਦੇ ਹਾਂ ਸਾਰਿਆਂ ਨੇ ਹੁਣ ਆਪੋ ਆਪਣੇ ਮੰਜ਼ਿਲ ਵੱਲ ਜਾਣਾ ਵੀ ਹੈ। ਤੁਹਾਡਾ ਵੀ ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸਤ। ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਨੂੰ ਕਿ ਪਰਿਵਾਰ ਵੱਲੋਂ ਪੰਥਕ ਰੂਪ 'ਚ ਗੁਰਦੁਆਰਾ ਸਾਹਿਬ ਵੱਲੋਂ ਡਾਕਟਰ ਸਾਹਿਬ ਨੂੰ ਸਰੋਪੇ ਨਾਲ ਸਨਮਾਨਿਤ ਕਰਨ। ਸ਼ਮਸ਼ੇਰ ਸਿੰਘ ਜੀ ਆ ਜਾਣ ਨਾਲ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ। ਅਸੀਂ ਡਾਕਟਰ ਸਾਹਿਬ ਨੂੰ ਦੇ ਤਾਂ ਕੁਛ ਨਹੀਂ ਸਕਦੇ, ਪਰ ਇਹੀ ਹੈ ਕਿ ਹੌਸਲਾ ਦੇ ਸਕਦੇ ਹਾਂ। ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਔਰ ਅਸੀਂ ਸਭ ਇਹਨਾਂ ਦੇ ਹਮੇਸ਼ਾ ਨਾਲ ਹਾਂ। ਹੁਣ ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਸਾਡੇ ਬਾਪੂ ਜੀ ਸੰਤੋਖ ਸਿੰਘ ਹੋਣਾ ਨੂੰ ਕਿ ਅਸੀਂ ਹਮਦਰਦੀ ਦੇ ਸਿਰਫ ਤੁਹਾਨੂੰ ਸ਼ਬਦ ਹੀ ਦੇ ਸਕਦੇ ਹਾਂ। ਮੈਂ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਪੰਥਕ ਤੌਰ 'ਤੇ, ਪਰਿਵਾਰਕ ਤੌਰ 'ਤੇ, ਔਰ ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਨੂੰ ਹਮਦਰਦੀ ਭਰਿਆ ਜਿਹੜਾ ਹੈ ਸਰੋਪਾਓ ਭੇਂਟ ਕੀਤਾ ਜਾਏ, ਕਿਉਂਕਿ ਇਹ ਗੁਰੂ ਦਾ ਸ਼ਬਦ ਜਾਂ ਗੁਰੂ ਦਾ ਆਸ਼ੀਰਵਾਦ ਹੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਸਭ ਤੋਂ ਵੱਧ ਸ਼ਾਕ ਮੈਂ ਪਰਸੋਂ ਤੋਂ ਦੇਖ ਰਿਹਾ ਹਾਂ ਕਿ ਉਹਨਾਂ ਨੂੰ ਹੈ, ਉਹ ਰਹੇਗਾ। ਕਿਉਂਕਿ ਜਿਸ ਤਰ੍ਹਾਂ ਅਸੀਂ ਹੁਣ ਅੱਗੇ ਜਾ ਰਹੇ ਹਾਂ, ਸਾਨੂੰ ਵੀ ਮਹਿਸੂਸ ਹੁੰਦਾ ਹੈ, ਪਰ ਇਹੀ ਹੈ ਕਿ ਇੱਕੋ ਹੀ ਗੱਲ ਹੈ ਵੀ ਜਦੋਂ ਅਸੀਂ ਗੁਰੂ ਨਾਲ ਜੁੜ ਜਾਂਦੇ ਹਾਂ ਔਰ ਗੁਰੂ ਤੋਂ ਸਰੋਪਾ ਇੱਕ ਉਹ ਕਿਣਕ ਜੋ ਪਿਆਰ ਦੀ ਹੈ ਲੈ ਕੇ ਜਾਂਦੇ ਹਾਂ ਉਹਨਾਂ ਦੀ ਯਾਦ ਦੀ, ਤਾਂ ਉਹੀ ਇੱਕ ਸਾਨੂੰ ਜਿਹੜਾ ਧਰਵਾਸ ਦੇ ਸਕਦੀ ਹੈ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ